Justice. When do we want it? Now. What do we want? Justice. When do we want it? Now. Justice for Mandeep Kaur. 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 What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When we want it? Now. Okay. What do we want? Justice. When we want it? Now. What do we want? Justice. When we want it? Now. Whom we want for? Mandeep Kaur. Justice 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 for? Mandeep Kaur. ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ ਤੁਹਾਡਾ ਗੁਆਂਢੀ ਤੁਹਾਡਾ ਰਿਸ਼ਤੇਦਾਰ ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਕਿ ਕੋਈ ਦੁਖੀ ਹੈਗਾ ਕੋਈ ਪਰੇਸ਼ਾਨ ਹੈਗਾ ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਸੀ। ਮੇਰਾ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਦੇ ਵਿੱਚ ਸੋ ਸਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹੈ ਨਾ ਬਾਹਰ ਕਿਸੇ ਨਾਲ ਆ ਘਰ ਸੀ ਉਹ 87 ਨਹੀਂ ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ ਲੋਕ ਕੀ ਕਹਿਣਗੇ ਗੱਲ ਘਰੋਂ ਬਾਹਰ ਨਹੀਂ ਕੱਢੀ ਗਈ ਗੱਲ ਘਰ ਦੇ ਅੰਦਰ ਹੀ ਦੱਬ ਲਈ ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ ਤੁਸੀਂ ਵੀ ਖਾਓ ਘਰ ਵਾਲੇ ਮਾਰਦੇ ਹੀ ਹੁੰਦੇ ਆ ਕੋਈ ਚੱਕਰ ਨਹੀਂ। ਇਸ ਦੇ ਵਿੱਚ ਅੱਜ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ ਉਹਨੂੰ ਵੀ ਇਹਦੀ ਇੱਕ ਸੋਚ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂਗੀ ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਟਲੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਿਖਾ ਕਰ ਸਕਦੇ ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਖਰੀਦਦੇ ਉਹਦਾ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉਹਦਾ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਸ਼ਬਦ ਚੱਲਦੇ ਮੈਂ ਹੋਰ ਨਹੀਂ ਸਹਿ ਸਕਦੀ ਵੀ ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਰੂਸ ਹੋਏ ਆ ਨੀਲੇ ਸਾਰੀ ਕੁੜੀ ਹੋਈ ਆ ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਕੋ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਜੋ ਕਿ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋਲ ਇੰਡੀਆਨਾ ਤੋਂ ਕੈਲੀਫੋਰਨੀਆ ਤੋਂ ਨਿਊਯਾਰਕ ਤੋਂ ਨੈਸੋ ਕਾਉਂਟੀ ਤੋਂ ਲੌਂਗ ਆਈਲੈਂਡ ਤੋਂ ਰਿਚਮੰਡ ਹਿੱਲ ਤੋਂ ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਹਾਂ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ ਮੇਰੇ ਘਰ ਆ ਜਾਓ ਨੋ ਵਰੀਜ਼ ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ ਕਿਸੇ ਨੂੰ ਕੁੱਟ ਪੈਂਦੀ ਆ ਕੋਈ ਬੰਦਾ ਦੁਖੀ ਆ ਭੱਜ ਕੇ ਜਾਓ ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਉੱਤਰ ਕੇ ਪੁਲਿਸ ਨੂੰ ਬੁਲਾਇਆ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਇਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ ਇੰਡੀਆ ਦੇ ਵਿੱਚ ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ।
ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇੱਕ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ, ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ ਜ਼ੀਰੋ ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ, ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੇਰੇ ਨਾਲ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ 'ਚ ਦਵਾਈ ਲੈਣ 'ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਕੁੱਦਾਂ ਮਾਰ ਰਿਹਾ ਹੈ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ। ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ, ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਰਹਿਣਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ। ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਕੋਈ ਇੱਕ ਦਿਨ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਨਹੀਂ ਜਾ ਸਕਦੀ, ਮੈਂ 3 ਵਜੇ ਗੁਰਦੁਆਰੇ ਗਿਆ। ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਕਾਬਲੇ ਸਿਰੇ। ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਆਏ, ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ। ਕਿਉਂ ਨਹੀਂ ਭਾਈ? ਕੋਈ ਗੁਰਦੁਆਰਾ ਸਭ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ। ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ 7 ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾਂਡ ਕੇ ਸਾਰੇ ਮਾੜੇ ਮਾੜੇ ਲੀਡਰ, ਪਰ ਝੜ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਕੱਲਾ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ, ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ, ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ। ਉਹ ਬੰਦ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਉੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ। ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕੇਸ ਨੇ। ਤੁਹਾਨੂੰ ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਹੈ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ।
ਪਰ ਇੰਨੀ ਗੱਲ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ। ਜਸਟਿਸ ਲੈਣਾ ਕੋਈ ਗੱਲ ਨਹੀਂ, ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਹੈ। ਪਾਓ ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਉਹ ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ, ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ। ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ ਆ ਹੁਣ ਵੀ, ਕਿ ਐ ਨਹੀਂ ਕੀਤਾ ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ, ਜੇ ਆਪਾਂ ਚੁੱਪ ਕਰਕੇ ਬਹਿ ਗਏ ਆਪਾਂ ਦੋਸ਼ੀਆਂ ਸਾਰੇ ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ, ਚਾਹੇ ਕੈਨੇਡਾ ਵਿੱਚ ਵੀ ਅਸੀਂ ਆਉਂਦੇ, ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ, ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਾਡੇ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਲਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤਾਂ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ, ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ ਉੱਥੇ ਆਉਂਦੇ ਨੇ। ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ, ਉਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ ਪੰਜ ਚਾਰ ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ ਇੱਕ ਡਿਸੀਜਨ ਅਸੀਂ ਕੀਤਾ, ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ, ਤੂੰ ਰਹਿ ਫੋਰਸਫੁਲੀ ਇਹਦੇ ਨਾਲ, ਇਹ ਬੰਦਾ ਜਿੰਨਾ ਮਰਜ਼ੀ। ਉਹ ਨਹੀਂ ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ, 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ, ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ, ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ, ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ। ਇਹਨਾਂ ਨੂੰ ਬੋਲਣਾ ਚਾਹੀਦਾ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ, ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ। ਉੱਥੇ ਵਾਲੇ ਪਤਾ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ। ਉਹ ਪਰ ਗੱਲ ਕਰਨ ਨਿਕਲੇ ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਕੋਈ ਲਿਆਓ ਇੱਥੇ ਜਿਹਨੂੰ ਅਸੀਂ ਕਿਹਾ ਹੋਵੇ, ਲਿਆਓ ਇੱਥੇ ਜਿਹੜੀ ਅਸੀਂ ਧੀ ਕਿਹਾ ਹੋਵੇ। ਰੋਟੀ ਕਮੇਟੀ ਵਾਲਿਆਂ ਨੇ ਕਿਹਾ ਘਰੇ ਬਹਿ ਕੇ ਤੁਸੀਂ ਕਿਹਾ ਤੁਸੀਂ ਕਿਹਾ ਕਿ ਇਹ ਕੋਈ ਨਹੀਂ ਪਤਾ ਨਹੀਂ ਹੁੰਦੀ ਆ ਨਾ ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ। ਇਸ ਤਰੀਕੇ ਦੀ ਖੜਾ ਇੱਕ ਗੱਲ ਕਰਨੀ ਮੇਰੇ ਨਾਲ ਤਾਂ ਅੱਗੇ ਨਹੀਂ ਕਰਨੀ। ਹੈਂ ਓਏ ਲੜੋ ਨਾ ਯਾਰ ਆਪਸ ਵਿੱਚ ਮੇਨ। ਉਹ ਹੈਲੋ, ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ। ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ, ਲਾਹਣ ਤੇ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ। ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ। ਹੁਣ ਇਹਨਾਂ ਨੂੰ ਕਹੇ ਪਰਚਾ ਵਸੂਲ ਲੈਣਗੇ, ਇਹਨਾਂ ਕੋਲ ਬੰਦਾ ਨਹੀਂ ਵਸੂਲ। ਪਰ ਅੱਜ 3-4 ਦਿਨ ਲੰਘ ਗਏ, ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ। ਕੀ ਹੱਲ ਕਰੋਗੇ? ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਉਹੀ ਆਏ, ਉਦਾਂ ਨਹੀਂ ਕੋਈ ਆਇਆ ਇੱਥੇ। ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ, ਪਰ ਪੂਰੀਆਂ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। Eventually he going to be get arrested, but not now. Just wait. ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ। ਇੱਕ ਮਿੰਟ, ਦੂਜੀ ਗੱਲ ਹੋਰ ਸੁਣ ਲਓ। ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਏਗਾ, ਮੀਟ ਡਾਇਰੈਕਟਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ। ਫਿਊਨਰਲ ਨਹੀਂ ਹੋਏਗਾ, ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ। ਇਹਦਾ ਚਾਹੇ ਇਹਦਾ ਪੇਰੈਂਟਸ ਹੋਣ, ਚਾਹੇ ਇਹਦਾ ਬ੍ਰਦਰ ਆਵੇ, ਚਾਹੇ ਇਹਦੀ ਸਿਸਟਰ ਆਵੇ, ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ, ਕਿਉਂਕਿ 2 ਬੱਚੀਆਂ ਨੇ। ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ, ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ, ਪਰ ਵੀ ਆਰ ਵਰਕਿੰਗ ਔਨ ਇਟ। ਅਸੀਂ ਉਹਦੇ ਨਾਲ ਆ, ਹਮੇਸ਼ਾ ਹੀ ਉਹਦੀ ਸਪੋਰਟ ਤੇ ਆ। ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ, ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ, ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ, ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ। ਨਾਓ ਵੀ ਆਰ ਵਰਕਿੰਗ ਔਨ ਇਟ, ਜਸਟ ਟੇਕ ਇਟ ਈਜ਼ੀ।
ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ। ਮੈਂਟਲ ਵਾਲੀ ਗੱਲ ਨਾ ਕਰੋ। ਸਹੀ ਗੱਲ। ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨ ਰਿਹਾ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ। ਆਈਸੋਲੇਟਡ ਆ ਉਹਨੂੰ ਜੇ ਉਹ ਕੁੜੀ ਸੀਗੀ ਬੰਦਾ ਨਹੀਂ ਸੀ। ਨਹੀਂ ਕੁੜੀ ਹੋ ਸਕਦੀ ਆ। ਬੰਦਾ ਵੀ ਹੋ ਸਕਦਾ ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ ਉਹ ਸਾਈਕੋਟਿਕ ਵੀ ਹੋ ਸਕਦਾ ਵਾ ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ। ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ। ਦੀਦੀ ਹੈਗੀ ਬਟ ਐਟ ਸਮ ਸਰਟਨ ਕੇਸਸ ਕੱਲੇ ਨੈਕਸਟ ਪ੍ਰੋਗਰਾਮ ਦਿਓ। ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਇੱਕ ਹੋਰ ਗੱਲ ਹੈਗੀ ਉਹ ਕਿਸੇ ਨਾ ਕਿਸੇ ਨਾਲ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ ਭੈਣਾਂ ਵੀਰੇ ਜਿਹਨੂੰ ਮਾੜਾ ਮੋਟਾ ਪਤਾ ਕਹੋ ਉਹਦੇ ਨਾਲ ਆਪਾਂ ਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ ਮੈਨੂੰ ਆਹ ਕਿਹਾ ਸੀ ਕਿਉਂਕਿ ਉਹ ਬਿਟਨੈਸ ਬਣ ਸਕਦੀ ਆ। ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ ਜਿੱਦਾਂ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ ਇਸ ਕਰਕੇ ਉਹਦਾ ਕੁਝ ਬਣ ਸਕਦਾ। It's pretty clear. It's pretty clear. Everything's in the video. You don't need no witnesses. ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ। ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ। ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਆ। ਸ਼ੀ ਇਜ਼ ਦਾ ਅਟਾਰਨੀ ਜਨਰਲ। ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ। ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ। No, we have to step up. ਜਿਹਨਾਂ ਕੋਲ ਆ ਕੇ ਗੱਲ ਕਰ ਆਫਿਸ ਦੇ ਮੂਹਰੇ ਬਹੁਤ ਚੰਗੀ ਲੇਡੀ ਆ ਉਹਨੂੰ ਆਪਾਂ ਗੁਰਦੁਆਰੇ ਸੱਦ ਲਈ। ਨਹੀਂ ਗੁਰਦੁਆਰੇ ਨਹੀਂ ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ ਗੁਰਦੁਆਰੇ ਨਹੀਂ ਬਾਹਰ ਸੱਦੋ ਫੇ ਉਹ ਤਾਂ ਨਹੀਂ ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ ਬਾਹਰ ਪਾਰਕ 'ਚ ਇਕੱਠੇ ਹੋ ਜਾਓ। ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਬੱਚੀਆਂ ਹੈਗੀਆਂ ਕਿੱਥੇ ਆ ਸਭ ਤੋਂ ਵੱਡੀ ਗੱਲ ਸੀ ਨਹੀਂ ਪਤਾ ਕੀ ਗੱਲ ਆ ਮਿਲੂਗਾ ਜਸਟਿਸ ਡੋਂਟ ਵਰੀ। ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਪਰ ਉਹੀ ਗੱਲ ਹੈ ਇੱਥੇ ਫੜਕਾ ਮਾਰਨ ਦੀ ਲੋੜ ਨਹੀਂ ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਚੁੱਪ ਆ ਉਹ ਨਹੀਂ ਬੋਲਦੇ। ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ When do we want it? Now. What do we want? Justice. When do we want it? Now. Justice for. Mandeep Kaur. Justice for. Mandeep Kaur. Justice for. ਮਨਦੀਪ ਕੌਰ Justice for. ਮਨਦੀਪ ਕੌਰ Justice for. ਮਨਦੀਪ ਕੌਰ Justice for. ਮਨਦੀਪ ਕੌਰ What do we want? ਜਸਟਿਸ When do we want it? Now. What do we want? Justice. When do we want it? ਨਾਓ What do we want? Justice. When do we want it? ਨਾਓ What do we want? ਜਸਟਿਸ When do we want it? ਨਾਓ what we want ਜਸਟਿਸ when we want it ਨਾਓ okay what we want Justice. when we want it Now. what we want Justice. when we want it Now. whom we want for Mandeep Kaur. justice for ਮਨਦੀਪ ਕੌਰ 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 ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ ਤੁਹਾਡਾ ਗੁਆਂਢੀ ਤੁਹਾਡਾ ਰਿਸ਼ਤੇਦਾਰ ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਕਿ ਤਾਂ ਕੋਈ ਦੁਖੀ ਹੈਗਾ ਕੋਈ ਪਰੇਸ਼ਾਨ ਹੈਗਾ ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਹਾਂ। ਮੇਰਾ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਦੇ ਵਿੱਚ ਸੋ ਸਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹੈ ਨਾ ਬਾਹਰ ਕਿਸੇ ਨਾਲ ਆ ਘਰ ਸੀ ਹਾਂਜੀ
ਉਹ ਇਹ ਨਹੀਂ ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਦੀ, ਗੱਲ ਘਰ ਦੇ ਅੰਦਰ ਹੀ ਦੱਬ ਲਈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ, ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਪਰ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ, ਉਹਨੂੰ ਵੀ ਇਹਦੀ ਇੱਕ ਸੋਚ ਜ਼ਰੂਰ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂ ਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਟਲੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਖਾ ਕਰ ਸਕਦੇ, ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਖਰੀਦਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉੱਦਾਂ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਸ਼ਬਦ ਚੱਲਦੀ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਰੂਸ ਹੋਏ ਆ, ਨੀਲੇ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਕੋਲ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜੋ ਕਿ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋਲ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗ ਆਈਲੈਂਡ ਤੋਂ, ਰਿਚਮੰਡ ਹਿੱਲ ਤੋਂ। ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਆ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀਜ਼। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਹਾਂ, ਉੱਤਰ ਕੇ ਪੁਲਿਸ ਨੂੰ ਬੁਲਾਇਆ ਹੈ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ ਇੰਡੀਆ ਦੇ ਵਿੱਚ, ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇੱਕ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ, ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ 0 ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ। ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ, ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੇਰੇ ਨਾਲ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ।
ਉਹਦੇ ਚ ਦਵਾਈ ਲੈਣ ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਖੁਦਾ ਮਾਰ ਰਿਹਾ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ, ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਹੈ ਨਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ। ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ, ਕੋਈ ਇੱਕ ਨਾ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਨਹੀਂ ਜਾ ਸਕਦੀ। ਮੈਂ 3 ਵਜੇ ਗੁਰਦੁਆਰੇ ਗਿਆ, ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਕਾਬਲੇ ਜਿਹੜੇ ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਆਏ ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ, ਕਿਉਂ ਜੀ ਭਾਈ ਕੋਈ ਗੁਰਦੁਆਰਾ ਸਾਹਿਬ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ। ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ ਸੱਤ ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾਂਡ ਗਏ ਸਾਰੇ ਮਾੜੇ ਮਾੜੇ ਲੀਡਰ, ਪਰ ਝੜਨ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਕੱਲਾ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ, ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ। ਉਹ ਗੱਲ ਹੋ ਰਿਹਾ ਤੁਹਾਨੂੰ ਉਹੀ ਗੱਲ। ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਉੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ। ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕਿਸੇ ਨੇ ਸੁਣਨਾ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਹੈ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ ਕੋਈ ਗੱਲ ਨਹੀਂ। ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇਗਾ ਬਹੁਤ ਮਾੜੀ ਗੱਲ ਹੈ। ਪਾਓ ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ। ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ ਆ। ਹੁਣ ਵੀ ਕੋਈ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ। ਜੇ ਆਪਾਂ ਚੁੱਪ ਕਰਕੇ ਬਹਿ ਗਏ, ਆਪਾਂ ਦੋਸ਼ੀਆਂ ਸਾਰੇ ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ। ਚਾਹੇ ਕੈਨੇਡਾ ਵਿੱਚ ਵੀ ਇਹੀ ਹਾਲ ਨੇ। ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ। ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਾਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਲਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤਾਂ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ। ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ ਉੱਥੇ ਆਉਂਦੀਆਂ ਨੇ। ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ ਇਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ 5-4 ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ
ਇੱਕ ਡਿਸੀਜਨ ਅਸੀਂ ਕੀਤਾ। ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ, ਤੂੰ ਰਹਿ ਫੋਰਸਫੁਲੀ ਇਹਦੇ ਨਾਲ, ਇਹ ਬੰਦਾ ਜਿੰਨਾ ਉਹ ਮਰਜ਼ੀ ਨਹੀਂ ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ, ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ। ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ। ਇਹਨਾਂ ਨੂੰ ਬੋਲਣਾ ਚਾਹੀਦਾ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈਗਾ, ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ। ਉੱਥੇ ਵਾਲੇ ਪਤਾ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ। ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਕੋਈ ਲਿਆਓ ਇੱਥੇ ਜਿਹਨੂੰ ਅਸੀਂ ਕਿਹਾ ਹੋਵੇ ਲਿਆਓ ਇੱਥੇ, ਜਿਹੜੀ ਅਸੀਂ ਰੋਟੀ ਕਮੇਟੀ ਨੇ ਕਿਹਾ ਤੁਸੀਂ ਕਿਹਾ ਕੋਈ ਨਹੀਂ ਪਛਾਣ ਨਹੀਂ ਹੁੰਦੀ ਆ ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ। ਇਸ ਤਰੀਕੇ ਦੀ ਖੜਾ ਇੱਕ ਗੱਲ ਕਰਨੀ ਕਰਨੀ ਮੇਰੇ ਨਾਲ ਤਾਂ ਅੱਗੇ ਹੈਂ ਓਏ ਲੜੋ ਨਾ ਯਾਰ ਆਪਸ ਵਿੱਚ ਓ ਹੈਲੋ ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ ਬਸ। ਜੇ ਇਹ ਬੰਦਾ ਸੁੱਕਾ ਨਿਕਲ ਗਿਆ ਲਾਹਣਤ ਆ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ। ਜਿਹੜਾ ਡੀਏ ਦੇ ਆਫਿਸ ਡੀਏ ਦੇ ਆਫਿਸ ਕਰਾਓ ਜਾ ਕੇ ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਦਿਵਾਉਂਦੇ ਇਹ ਜੋ ਮਰਜ਼ੀ ਕਰਾ ਸਕਦੇ ਨੇ। ਹੁਣ ਇਹਨਾਂ ਨੂੰ ਕਹੇ ਪਰਚਾ ਵਸਣੇ ਨੂੰ ਲੈਣਗੇ, ਇਹਨਾਂ ਕੋਲ ਬੰਦਾ ਨਹੀਂ ਵਸਣ ਡਿਆ। ਪਰ ਅੱਜ 3-4 ਦਿਨ ਲੰਘ ਗਏ, ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ। ਕੀ ਹੱਲ ਕਰੋਗੇ? ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਉਹੀ ਆਏ, ਉਦਾਂ ਨਹੀਂ ਕੋਈ ਆਇਆ ਇੱਥੇ। ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ, ਪਰ ਪੂਰੀਆਂ ਚੀਜ਼ਾਂ ਹੀ ਡਿਸਕਲੋਜ਼ ਨਹੀਂ ਕਰ ਸਕਦੇ। Eventually he going to be get arrested, but not now. Just wait. ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ। ਇੱਕ ਮਿੰਟ ਦੂਜੀ ਗੱਲ ਹੋਰ ਸੁਣ ਲਓ। ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਏਗਾ, ਮੀਕ ਡਾਇਰੈਕਟਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ। ਫਿਊਨਰਲ ਨਹੀਂ ਹੋਏਗਾ, ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ। ਇਹਦਾ ਚਾਹੇ ਇਹਦਾ ਪੇਰੈਂਟਸ ਹੋਣ, ਚਾਹੇ ਇਹਦਾ ਬ੍ਰਦਰ ਆਵੇ, ਚਾਹੇ ਇਹਦੀ ਸਿਸਟਰ ਆਵੇ, ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ, ਕਿਉਂਕਿ 2 ਬੱਚੀਆਂ ਨੇ। ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ, ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ, ਪਰ ਵੀ ਆਰ ਵਰਕਿੰਗ ਔਨ ਇਟ। ਅਸੀਂ ਉਹਦੇ ਨਾਲ ਆ, ਹਮੇਸ਼ਾ ਹੀ ਉਹਦੀ ਸਪੋਰਟ ਤੇ ਆ। ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ, ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ, ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ, ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ। ਨਾਓ ਵੀ ਆਰ ਵਰਕਿੰਗ ਔਨ ਇਟ, ਜਸਟ ਟੇਕ ਇਟ ਈਜ਼ੀ। ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ, ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ। ਮੈਂਟਲ ਵਾਲੀ ਗੱਲ ਨਾ ਕਰੋ। ਸਹੀ ਗੱਲ। ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨ ਰਿਹਾ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ। ਆਈਸੋਲੇਟਡ ਆ ਉਹਨੂੰ, ਜੇ ਉਹ ਕੁੜੀ ਸੀਗੀ ਬੰਦਾ ਨਹੀਂ ਸੀ। ਨਹੀਂ ਕੁੜੀ ਹੋ ਸਕਦੀ ਆ, ਬੰਦਾ ਵੀ ਹੋ ਸਕਦਾ, ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ, ਸ਼ਰਾਬ ਪੀਂਦਾ ਨਾ, ਉਹ ਸਾਈਕੋਟਿਕ ਵੀ ਹੋ ਸਕਦਾ ਵਾ, ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ। ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ, ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ। ਦੀਦੀ ਹੈਗੀ, ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ। ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਇੱਕ ਹੋਰ ਗੱਲ ਹੈਗੀ, ਉਹ ਕਿਸੇ ਨਾ ਕਿਸੇ ਨਾਲ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ, ਭੈਣਾਂ ਵੀ ਨੇ ਜਿਹਨੂੰ ਮਾੜਾ ਮੋਟਾ ਪਤਾ ਕਹੋ, ਉਹਦੇ ਨਾਲ ਆਪਾਂ ਉਹਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ, ਮੈਨੂੰ ਆਹ ਕਿਹਾ ਸੀ, ਕਿਉਂਕਿ ਉਹ ਬਿਟਨੈਸ ਬਣ ਸਕਦੀ ਆ। ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ, ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ, ਜਿੱਦਾਂ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ, ਇਸ ਕਰਕੇ ਉਹਦਾ ਕੁਝ ਬਣ ਸਕਦਾ। It's pretty clear. It's pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ, ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ।
ਪਰ ਜਦੋਂ ਡੀਏ ਜਿਹੜੀ ਮਲਿੰਡਾ ਕੈਟ ਹੈ ਵੈਰੀ ਗੁੱਡ ਵੈਰੀ ਗੁੱਡ ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਰੱਖੀ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਹਾਂ ਸ਼ੀ ਇਜ਼ ਦਾ ਅਟਾਰਨੀ ਜਨਰਲ ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਹਾਂ ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ we have to step up. ਜਿਹਨਾਂ ਕੋਲ ਆ ਕੇ ਗੱਲ ਕਰ ਸਕਦੇ ਆਫਿਸ ਦੇ ਮੂਹਰੇ ਕਿਉਂਕਿ ਉਹ ਬਹੁਤ ਚੰਗੀ ਲੇਡੀ ਆ ਸ਼ੀ ਵਰਕਿੰਗ ਵੈਰੀ ਹਾਰਡ ਉਹਨੂੰ ਆਪਾਂ ਗੁਰਦੁਆਰੇ ਸੱਦ ਲਈ ਨਹੀਂ ਗੁਰਦੁਆਰੇ ਨਹੀਂ ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ ਗੁਰਦੁਆਰੇ ਨਹੀਂ ਬਾਹਰ ਸੱਦੋ ਫੇ ਉਹ ਤਾਂ ਨਹੀਂ ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ ਬਾਹਰ ਪਾਰਕ 'ਚ ਇਕੱਠੇ ਹੋ ਜਾਓ ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਬੱਚੀਆਂ ਹੈਗੀਆਂ ਕਿੱਥੇ ਆ ਸਭ ਤੋਂ ਵੱਡੀ ਗੱਲ ਸੀ ਨਹੀਂ ਪਤਾ ਕੀ ਗੱਲ ਆ ਮਿਲੂਗਾ ਜਸਟਿਸ ਡੋਂਟ ਵਰੀ ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਕਹਿੰਦੇ ਕਿ ਮੈਂ ਵੀਕ ਹਾਂ ਰਾਈਟ ਪਰ ਉਹੀ ਗੱਲ ਹੈ ਇੱਥੇ ਫੜਕਾ ਮਾਰਨ ਦੀ ਲੋੜ ਨਹੀਂ ਰੀਅਲ 'ਚ ਕੰਮ ਕਰਨ ਦੀ ਲੋੜ ਆ ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਉੱਥੇ ਆ ਉਹ ਨਹੀਂ ਬੋਲਦੇ ਇਹ ਬਾਣੀ ਦੀ ਗੱਲ ਕਰੀਏ ਨਾ ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ Justice! When do we want it? Now! What do we want? Justice! When do we want it? Now! Justice for! Mandeep Kaur! 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 What do we want? Justice! When do we want it? Now! What do we want? Justice! When do we want it? Now! What do we want? Justice! When do we want it? Now! What do we want? Justice! When do we want it? Now! what do we want Justice! when we want it Now! okay what do we want Justice! when we want it Now! what do we want Justice! when we want it Now! whom we want for Mandeep Kaur! justice 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 for Mandeep Kaur! ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ ਤੁਹਾਡਾ ਗੁਆਂਢੀ ਤੁਹਾਡਾ ਰਿਸ਼ਤੇਦਾਰ ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਤਾਂ ਕੋਈ ਦੁਖੀ ਹੈਗਾ ਕੋਈ ਪਰੇਸ਼ਾਨ ਹੈਗਾ ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼ ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਉਹਦਾ ਇਹਨਾਂ ਲੋਕਾਂ ਦੇ ਵਿੱਚ ਸੋ ਸਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹਨਾ ਬਾਹਰ ਕਿਸੇ ਨਾਲ ਆ ਘਰ ਸੀ ਹਾਂਜੀ ਉਹ ਇਹ ਸਾਹਮਣੇ ਮਰਿਓ ਨਾ ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ ਲੋਕ ਕੀ ਕਹਿਣਗੇ ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ ਲੋਕ ਕੀ ਕਹਿਣਗੇ ਗੱਲ ਘਰੋਂ ਬਾਹਰ ਨਹੀਂ ਕੱਢੀ ਦੀ ਗੱਲ ਘਰ ਦੇ ਅੰਦਰ ਹੀ ਦੱਬ ਲਈ ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ ਤੁਸੀਂ ਵੀ ਖਾਓ ਘਰ ਵਾਲੇ ਮਾਰਦੇ ਹੀ ਹੁੰਦੇ ਆ ਕੋਈ ਚੱਕਰ ਨਹੀਂ ਇਸ ਦੇ ਵਿੱਚ ਪਰ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ ਉਹਨੂੰ ਵੀ ਇਹਦੀ ਇੱਕ ਸੋਚ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ ਹੁਣ ਲਾਈਫ ਉਹਦੀ ਵੀ ਕੋਈ ਨਹੀਂਗੀ ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ ਪਰ ਇਹ ਗਲਤੀ ਮੈਂ ਸਮਝਦਾ ਕਿ ਟੋਪੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਿਖਾ ਕਰ ਸਕਦੇ ਉਹ ਗਲਤ ਆ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ
ਤੁਸੀਂ ਜਿਹੜੀ ਕੰਟਰੀ ਖਰੀਦਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉੱਦਾਂ ਕੁੜੀ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਸ਼ਬਦ ਚੱਲਦੇ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਰੂਸ ਹੋਏ ਆ, ਨੀਲੇ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਕੋ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜੋ ਕਿ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗ ਆਈਲੈਂਡ ਤੋਂ, ਰਿਚਮੰਡ ਹਿੱਲ ਤੋਂ ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਆ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀ। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਉੱਤਰ ਕੇ ਪੁਲਿਸ ਨੂੰ ਬੁਲਾਇਆ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ। ਇੰਡੀਆ ਦੇ ਵਿੱਚ ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇਕਨਾ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ 0 ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ। ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ। 5 ਦਿਨ ਦਾ ਪ੍ਰੋਗਰਾਮ ਹੁੰਦਾ। ਮੇਰੇ ਭਰਾ ਮੇਰੇ ਨਾਲ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ 'ਚ ਦਵਾਈ ਲੈਣ 'ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਉਹਦਾ ਮਾਰ ਰਿਹਾ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ, ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ, ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਰਹਿਣਾ। ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ। ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਕੋਈ ਇੱਕ ਨਾ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਜਾ ਸਕਦੀ, ਮੈਂ 3 ਵਜੇ ਗੁਰਦੁਆਰੇ ਗਿਆ। ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਨਹੀਂ। ਪਬਲਿਸਿਟੀ ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਰਹੇ ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ। ਕਿਉਂ ਜੀ ਭਾਈ ਕੌਣ? ਗੁਰਦੁਆਰਾ ਸਭ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ, ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ, ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ, ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ।
ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ ਨੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ ਸੱਤ ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾਂਡ ਕੇ ਸਾਰੇ ਮਾੜੇ ਮਾੜੇ ਲੀਡਰ ਪਰ ਝੜ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਕੱਲਾ ਕੇ ਗਿਆ ਜਿਹੜੇ ਮੇਰੀ ਕੁੜੀ ਆ ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਪਤਾ ਵੀ ਕਮਿਊਨਿਟੀ ਉਹ ਬੰਦ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਉੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕਿਸੇ ਨੇ ਸੁਣ। ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਆ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲਾਂ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ ਕੋਈ ਗੱਲ ਨਹੀਂ। ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਆ। ਪਾਓ ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ। ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ। ਹੁਣ ਵੀ ਕਦੇ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ। ਜੇ ਆਪਾਂ ਚੁੱਪ ਕਰਕੇ ਬਹਿ ਗਏ, ਆਪਾਂ ਦੋਸ਼ੀਆਂ ਸਾਰੇ ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ। ਚਾਹੇ ਕੈਨੇਡਾ ਵਿੱਚ ਵੀ ਅਸੀਂ ਆਉਂਦੇ, ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਬਹਿ, ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ। ਔਰ ਉਹ ਧੀ ਦਾ ਸਭ ਤੋਂ ਵੱਧ ਉਹ ਕਰਾਂਗੇ ਜੋ ਕੁਛ ਸਭ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਨਖੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ, ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤਾਂ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ। ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ ਉੱਥੇ ਆਉਂਦੇ ਨੇ। ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ ਇਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ 5-4 ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ ਇੱਕ ਡਿਸੀਜਨ ਅਸੀਂ ਕੀਤਾ। ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ। ਤੂੰ ਰਹਿ ਫੋਰਸਫੁਲੀ ਇਹਦੇ ਨਾਲ। ਇਹ ਬੰਦਾ ਜਿੰਨਾ ਮਰਜ਼ੀ। ਉਹ ਨਹੀਂ, ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ। 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ। ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ, ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ। ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ। ਇਹਨਾਂ ਨੂੰ ਬੋਲਣਾ ਚਾਹੀਦਾ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉੱਥੇ ਵਾਲੇ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ। ਉਹ ਪਰ ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਜਾਓ ਇੱਥੇ ਜਿਹਨੂੰ ਅਸੀਂ ਕਿਹਾ ਹੋਵੇ, ਜਾਓ ਇੱਥੇ ਜਿਹੜੀ ਅਸੀਂ ਧੀ ਕਿਹਾ ਹੋਵੇ। ਤੁਸੀਂ ਕਿਹਾ ਕੋਈ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਆ। ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ। ਇਸ ਤਰੀਕੇ ਦੀ ਖੜਾ ਜਿਹੜੀ ਮੈਂ ਗੱਲ ਕਰਨੀ ਮੇਰੇ ਨਾਲ ਤਾਂ ਅੱਗੇ ਓਏ ਲੜੋ ਨਾ ਯਾਰ ਆਪਸ ਵਿੱਚ।
ਉਹ ਹੈਲੋ ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ ਲਾਹਣ ਤੇ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ ਹੁਣ ਇਹਨਾਂ ਨੂੰ ਕਹੇ ਕਿ ਪਰਚਾ ਵਸੂਲ ਲੈਣਗੇ ਇਹਨਾਂ ਨੂੰ ਬੰਦਾ ਨਹੀਂ ਵਸੂਲ ਪਰ ਅੱਜ 3-4 ਦਿਨ ਲੰਘ ਗਏ ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ ਕੀ ਹੱਲ ਕਰੋਗੇ ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਉਹੀ ਆਏ ਉਦਾਂ ਨਹੀਂ ਕੋਈ ਆਇਆ ਇੱਥੇ ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ ਪਰ ਪੂਰੀਆਂ ਚੀਜ਼ਾਂ ਹੀ ਡਿਸਕਲੋਜ਼ ਨਹੀਂ ਕਰ ਸਕਦੇ eventually he going to be get arrested but not now just wait ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ ਇੱਕ ਮਿੰਟ ਦੂਜੀ ਗੱਲ ਹੋਰ ਸੁਣ ਲਓ ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਵੇਗਾ ਮੀਕ ਗ੍ਰੈਕਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ ਫਿਊਨਲ ਨਹੀਂ ਹੋਏਗਾ ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ ਇਹਦਾ ਚਾਹੇ ਇਹਦਾ ਪੇਰੈਂਟਸ ਹੋਣ ਚਾਹੇ ਇਹਦਾ ਬ੍ਰਦਰ ਆਵੇ ਚਾਹੇ ਇਹਦੀ ਸਿਸਟਰ ਆਵੇ ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ ਕਿਉਂਕਿ 2 ਬੱਚੀਆਂ ਨੇ ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ ਪਰ ਵੀ ਆਰ ਵਰਕਿੰਗ ਔਨ ਇਟ ਅਸੀਂ ਉਹਦੇ ਨਾਲ ਆ ਹਮੇਸ਼ਾ ਹੀ ਉਹਦੀ ਸਪੋਰਟ ਤੇ ਆ ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ ਨਾਓ ਵੀ ਆਰ ਵਰਕਿੰਗ ਔਨ ਇਟ ਜਸਟ ਟੇਕ ਇਟ ਈਜ਼ੀ ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ ਮੈਂਟਲ ਵਾਲੀ ਗੱਲ ਨਾ ਕਰੋ ਸਹੀ ਗੱਲ ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨ ਰਿਹਾ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ ਉਹਨੂੰ ਜੇ ਉਹ ਕੁੜੀ ਸੀਗੀ ਬੰਦਾ ਨਹੀਂ ਸੀ ਨਹੀਂ ਕੁੜੀ ਹੋ ਸਕਦੀ ਆ ਬੰਦਾ ਵੀ ਹੋ ਸਕਦਾ ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ ਉਹ ਸਾਈਕੋਟਿਕ ਵੀ ਹੋ ਸਕਦਾ ਵਾ ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ ਦੀਦੀ ਹੈਗੀ ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਹੋਏ ਡੀਏ ਦੇ ਆਫਿਸ ਇੱਕ ਹੋਰ ਗੱਲ ਹੈਗੀ ਉਹ ਕਿਸੇ ਨਾ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ ਭੈਣਾਂ ਵੀ ਨੇ ਜਿਹਨੂੰ ਮਾੜਾ ਮੋਟਾ ਪਤਾ ਕਹੋ ਉਹਦੇ ਨਾਲ ਆਪਾਂ ਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ ਮੈਨੂੰ ਆਹ ਕਿਹਾ ਸੀ ਕਿਉਂਕਿ ਉਹ ਬਿਟਨੈਸ ਬਣ ਸਕਦੀ ਆ ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ ਇਹਦਾ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ ਇਸ ਕਰਕੇ ਉਹਦਾ ਕੁਝ ਬਣ ਸਕਦਾ Pretty clear. It's pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ ਪਰ ਜਦੋਂ ਡੀਏ ਜਿਹੜੀ ਮਲਿੰਡਾ ਕੈਟ ਹੈ ਸ਼ੀ ਵੈਰੀ ਗੁੱਡ ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਆ ਸ਼ੀ ਇਜ਼ ਦਾ ਅਟਾਰਨੀ ਜਨਰਲ ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ we have to step up ਜਿਹੜਾ ਕੋਲ ਆ ਕੇ ਗੱਲ ਕਰ ਸਕਦੇ ਆਫਿਸ ਦੇ ਮੂਹਰੇ ਕਿਉਂਕਿ ਉਹ ਬਹੁਤ ਚੰਗੀ ਲੇਡੀ ਆ ਵਰਕਿੰਗ ਵੈਰੀ ਹਾਰਡ ਉਹਨੂੰ ਆਪਾਂ ਗੁਰਦੁਆਰੇ ਸੱਦ ਲਈ ਨਹੀਂ ਗੁਰਦੁਆਰੇ ਨਹੀਂ ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ ਗੁਰਦੁਆਰੇ ਨਹੀਂ ਬਾਹਰ ਸੱਦੋ ਫੇ ਉਹ ਤਾਂ ਨਹੀਂ ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ ਬਾਹਰ ਪਾਰਕ 'ਚ ਇਕੱਠੇ ਹੋ ਜਾਓ ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬੱਚੀਆਂ ਹੈਗੀਆਂ ਕਿੱਥੇ ਆ ਸਭ ਤੋਂ ਵੱਡੀ ਗੱਲ ਨਹੀਂ ਪਤਾ ਕੀ ਗੱਲ ਆ ਮਿਲੂਗਾ ਜਸਟਿਸ ਡੋਂਟ ਵਰੀ
ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਆ। ਕਹਿੰਦੇ ਆ ਕਿ ਮੈਂ ਵੀਕ ਹਾਂ ਰਾਈਟ ਪਰ ਉਹੀ ਗੱਲ ਹੈ ਇੱਥੇ ਬੜਕਾ ਮਾਰਨ ਦੀ ਲੋੜ ਨਹੀਂ, ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਚੁੱਪ ਕੀਤੇ ਆ, ਉਹ ਨਹੀਂ ਬੋਲਦੇ। ਇਹ ਬਾਹਰ ਦੀ ਗੱਲ ਕਰਨੀ ਨਾ, ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ Justice. When do we want it? Now. What do we want? Justice. When do we want it? Now. Justice for. Mandeep Kaur. Justice for. Mandeep Kaur. Justice for. ਮਨਦੀਪ ਕੌਰ, Justice for. ਮਨਦੀਪ ਕੌਰ, Justice for. ਮਨਦੀਪ ਕੌਰ, Justice for. ਮਨਦੀਪ ਕੌਰ। What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When we want it? Now. Okay. What do we want? Justice. When we want it? Now. What do we want? Justice. When we want it? Now. Whom we want for? Mandeep Kaur. Justice for. ਮਨਦੀਪ ਕੌਰ, 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 Justice for. ਮਨਦੀਪ ਕੌਰ। ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ, ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ ਤੁਹਾਡਾ ਗੁਆਂਢੀ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਤਾਂ ਕੋਈ ਦੁਖੀ ਹੈਗਾ, ਕੋਈ ਪਰੇਸ਼ਾਨ ਹੈਗਾ, ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਹਾਂ। ਮੇਰਾ ਨਾਮ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਲੋਕਾਂ ਦੇ ਵਿੱਚ ਸੋ ਤੁਹਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹਨਾ, ਬਾਹਰ ਕਿਸੇ ਨਾਲ ਆਹ ਘਰ ਸੀ ਹਾਂਜੀ। ਉਹ 87 ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਗਈ, ਗੱਲ ਘਰ ਦੇ ਅੰਦਰ ਹੀ ਦੱਬ ਲਈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ, ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ, ਉਹਨੂੰ ਵੀ ਇਹਦੀ ਇੱਕ ਸੋਚ ਜ਼ਰੂਰ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂ ਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਪੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਖਾ ਕਰ ਸਕਦੇ, ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਰਹਿੰਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉਹਦਾ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਚੱਲਦੀ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਰੂਸ ਹੋਏ ਆ, ਨੀਲੇ ਹੀ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜਦੋਂ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋਲ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗ ਆਈਲੈਂਡ ਤੋਂ, ਰਿਚਮੰਡ ਹਿੱਲ ਤੋਂ। ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਹਾਂ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀ। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ।
ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਹਾਂ, ਉੱਤਰ ਕੇ ਪੁਲਿਸ ਨੂੰ ਬੁਲਾਇਆ ਹੈ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ ਇੰਡੀਆ ਦੇ ਵਿੱਚ, ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇਕਨਾ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ 0 ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ, ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ, ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੈਨੂੰ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ 'ਚ ਦਵਾਈ ਲੈਣ 'ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਉਹਦਾ ਮਾਰ ਰਿਹਾ ਹੈ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ, ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ, ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਹੈ ਨਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ। ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਕੋਈ ਇੱਕ ਦਿਨ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਨਹੀਂ ਜਾ ਸਕਦੀ, ਮੈਂ 3 ਵਜੇ ਗੁਰਦੁਆਰੇ ਗਿਆ, ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਨਹੀਂ। ਪਬਲਿਸਿਟੀ ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਰਹੇ ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ, ਕਿਉਂ ਜੀ ਭਾਈ ਕੌਣ ਗੁਰਦੁਆਰਾ ਸਭ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ, ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਆ, ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ, ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ। ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ ਨੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ 7 ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾਂਡ ਕੇ ਸਾਰੇ ਮਾੜੇ ਮਾੜੇ ਲੀਡਰ, ਪਰ ਝੜਨ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਇਕੱਲਾ ਆ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ, ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ, ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ, ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਉਹ ਬੰਦ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ।
7 ਸਾਲ ਪਹਿਲਾਂ ਇੱਕ ਕੁੜੀ ਇੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕੇਸ ਨੇ ਤੁਹਾਨੂੰ ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਆ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲਿਖਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲਾਂ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ ਕੋਈ ਗੱਲ ਨਹੀਂ, ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਪਾਓ, ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ, ਸ਼ਰੇਆਮ ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ, ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ, ਹੁਣ ਵੀ ਕਦੇ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ, ਜੇ ਆਪਾਂ ਚੁੱਪ ਕਰਕੇ ਬਹਿ ਗਏ ਆਪਾਂ ਦੋਸ਼ੀਆਂ ਸਾਰੇ, ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ, ਚਾਹੇ ਕੈਨੇਡਾ ਵਿੱਚ ਵੀ ਇਹੀ ਹਾਲ ਨੇ। ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ, ਤੁਸੀਂ ਬਹਿ, ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ, ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਭ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਨਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ, ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤੇ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ, ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ ਉੱਥੇ ਆਉਂਦੇ ਨਹੀਂ। ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ ਕੋਈ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ 5-4 ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ, ਇੱਕ ਡਿਸੀਜਨ ਅਸੀਂ ਕੀਤਾ, ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ, ਤੂੰ ਰਹਿ ਫੋਰਸਫੁਲੀ ਇਹਦੇ ਨਾਲ, ਇਹ ਬੰਦਾ ਜਿੰਨਾ ਮਰਜ਼ੀ। ਉਹ ਨਹੀਂ, ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ, 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ, ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ, ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ। ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ, ਇਹਨਾਂ ਨੂੰ ਬੋਲਣਾ ਚਾਹੀਦਾ ਹੀ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ, ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉੱਥੇ ਵਾਲੇ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ, ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਲਿਆਓ ਇੱਥੇ ਜਿਹਨੂੰ ਅਸੀਂ ਕਿਹਾ ਹੋਵੇ, ਲਿਆਓ ਇੱਥੇ ਜਿਹੜੀ ਅਸੀਂ ਚੀਜ਼ ਕਿਹਾ ਹੋਵੇ। ਓਏ ਲੜੋ ਨਾ ਯਾਰ ਆਪਸ ਵਿੱਚ। ਮੇਨ ਹੈਲੋ, ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ। ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ, ਲਾਹਣਤ ਆ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ। ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ। ਹੁਣ ਇਹਨਾਂ ਨੂੰ ਕਹੇ ਕਿ ਪਰਚਾ ਵਸੂਲ ਲੈਣਗੇ, ਇਹਨਾਂ ਨੂੰ ਬੰਦਾ ਨਹੀਂ ਵਸੂਲ। ਪਰ ਅੱਜ 3-4 ਦਿਨ ਲੰਘ ਗਏ, ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ। ਕੀ ਹੱਲ ਕਰੋਗੇ? ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਉਹੀ ਆਏ, ਉਦਾਂ ਨਹੀਂ ਕੋਈ ਆਇਆ ਇੱਥੇ। ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ, ਪਰ ਪੂਰੀਆਂ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। Eventually he going to be get arrested, but not now. Just wait. ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ। ਇੱਕ ਮਿੰਟ, ਦੂਜੀ ਗੱਲ ਹੋਰ ਸੁਣ ਲਓ। ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਵੇਗਾ, ਮੀਕ ਗ੍ਰੈਕਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ। ਫਿਊਨਰਲ ਨਹੀਂ ਹੋਏਗਾ, ਇਹਦਾ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ। ਇਹਦਾ ਚਾਹੇ ਇਹਦਾ ਪੇਰੈਂਟਸ ਹੋਣ, ਚਾਹੇ ਇਹਦਾ ਬ੍ਰਦਰ ਆਵੇ, ਚਾਹੇ ਇਹਦੀ ਸਿਸਟਰ ਆਵੇ, ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ, ਕਿਉਂਕਿ 2 ਬੱਚੀਆਂ ਨੇ। ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ, ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ, ਪਰ ਵੀ ਆਰ ਵਰਕਿੰਗ ਔਨ ਇਟ।
ਅਸੀਂ ਉਹਦੇ ਨਾਲ ਆ, ਹਮੇਸ਼ਾ ਹੀ ਉਹਦੀ ਸਪੋਰਟ ਤੇ ਆ। ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ, ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ, ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ। ਨਾਓ ਵੀ ਆਰ ਵਰਕਿੰਗ ਔਨ ਇਟ, ਜਸਟ ਟੇਕ ਇਟ ਈਜ਼ੀ। ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ, ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ। ਮੈਂਟਲ ਵਾਲੀ ਗੱਲ ਨਾ ਕਰੋ। ਸਹੀ ਗੱਲ, ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨਸ ਆ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ। ਉਹਨੂੰ ਜੇ ਉਹ ਕੁੜੀ ਸੀਗੀ, ਬੰਦਾ ਨਹੀਂ ਸੀ। ਨਹੀਂ ਕੁੜੀ ਹੋ ਸਕਦੀ ਆ, ਬੰਦਾ ਵੀ ਹੋ ਸਕਦਾ, ਬੰਦਾ ਵੀ ਹੋ ਸਕਦਾ। ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ, ਉਹ ਸਾਈਕੋਟਿਕ ਵੀ ਹੋ ਸਕਦਾ ਵਾ, ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ। ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ, ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ। ਦੀਦੀ ਹੈਗੀ ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ। ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਇੱਕ ਹੋਰ ਗੱਲ ਹੈਗੀ, ਉਹ ਕਿਸੇ ਨਾ ਕਿਸੇ ਨਾਲ ਜ਼ਰੂਰ ਉਹਦੀ ਫਰੈਂਡਸ਼ਿਪ ਹੋ, ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ, ਭੈਣਾਂ ਵੀ ਨੇ ਜਿਹਨੂੰ ਮਾੜਾ ਮੋਟਾ ਪਤਾ ਕਹੋ, ਉਹਦੇ ਨਾਲ ਆਪਾਂ ਉਹਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ, ਮੈਨੂੰ ਆਹ ਕਿਹਾ ਸੀ, ਕਿਉਂਕਿ ਉਹ ਬਿਟਨੈਸ ਬਣ ਸਕਦੀ ਆ। ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ, ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ, ਜਿੱਦਾਂ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ, ਇਸ ਕਰਕੇ ਉਹਦਾ ਕੁਝ ਬਣ ਸਕਦਾ। It's pretty clear. It's pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ। ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ। ਪਰ ਜਦੋਂ ਡੀਏ ਜਿਹੜੀ ਆ ਮਲਿੰਡਾ ਕੈਟ ਆ, ਵੈਰੀ ਗੁੱਡ ਵੈਰੀ ਗੁੱਡ। ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ, ਉਹਦੇ ਆਫਿਸ ਦੇ ਮੂਹਰੇ ਰੱਖਦੇ ਆ। ਸ਼ੀ ਇਜ਼ ਦਾ ਅਟਾਰਨੀ ਜਨਰਲ। ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ। ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ। So we have to step up. ਸਿਲਸਿਲਾ ਜਿਹਨਾਂ ਕੋਲ ਆ ਕੇ ਗੱਲ ਕਰ ਸਕਦੇ। ਆਫਿਸ ਦੇ ਮੂਹਰੇ ਬਹੁਤ ਚੰਗੀ ਲੇਡੀ ਆ, ਵਰਕਿੰਗ ਵੈਰੀ ਹਾਰਡ। ਉਹਨੂੰ ਆਪਾਂ ਗੁਰਦੁਆਰੇ ਸੱਦ ਲਈ। ਨਹੀਂ ਗੁਰਦੁਆਰੇ ਨਹੀਂ, ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ। ਗੁਰਦੁਆਰੇ ਨਹੀਂ, ਬਾਹਰ ਸੱਦੋ। ਫਿਰ ਉਹ ਤਾਂ ਨਹੀਂ, ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ, ਬਾਹਰ ਪਾਰਕ ਤੇ ਇਕੱਠੇ ਹੋ ਜਾਓ। ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਬੱਚੀਆਂ ਹੈਗੀਆਂ ਨੇ ਕੀ ਆ, ਸਭ ਤੋਂ ਵੱਡੀ ਗੱਲ ਸੀ। ਨਹੀਂ ਪਤਾ ਕੀ ਗੱਲ ਆ, ਮਿਲੂਗਾ ਜਸਟਿਸ, ਡੋਂਟ ਵਰੀ। ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਪਰ ਉਹੀ ਗੱਲ ਹੈ, ਇੱਥੇ ਬੜਕਾ ਮਾਰਨ ਦੀ ਲੋੜ ਨਹੀਂ, ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਚੁੱਪ ਕੀਤੇ ਆ, ਉਹ ਨਹੀਂ ਬੋਲਦੇ। ਇਹ ਬਾਣੀ ਗੱਲ ਕਰੀਏ ਨਾ, ਲੋਕੀ ਆਉਂਦੇ ਆ, ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ Justice. When do we want it? Now. What do we want? Justice. When do we want it? Now. Justice for Mandeep Kaur. 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 What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When we want it? Now. Okay. What do we want? Justice. When we want it? Now. What do we want? Justice. When we want it? Now. Whom we want for? Mandeep Kaur. Justice 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 for? Mandeep Kaur. ਬ੍ਰਦਰਸ ਐਂਡ ਸਿਸਟਰ, ਸਾਰਿਆਂ ਨੂੰ ਬੇਨਤੀ ਹੈ, ਅੱਜ ਤੋਂ ਬਾਅਦ ਇਦਾਂ ਦੀ ਸ਼ੇਮਫੁਲ, ਇਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ, ਤੁਹਾਡਾ ਗੁਆਂਢੀ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓਗੇ ਤਾਂ ਕੋਈ ਦੁਖੀ ਹੈਗਾ, ਕੋਈ ਪਰੇਸ਼ਾਨ ਹੈਗਾ,
ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਹਾਂ। ਮੇਰਾ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਲੋਕਾਂ ਦੇ ਵਿੱਚ ਸੋ ਸਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹਨਾ ਬਾਹਰ ਕਿਸੇ ਨਾਲ ਆ ਘਰ ਸੀ ਹਾਂਜੀ ਉਹ ਇੱਕ ਸਾਹਮਣੇ ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਗਈ, ਗੱਲ ਘਰ ਦੇ ਅੰਦਰ ਹੀ ਦੱਬ ਲਈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ, ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਪਰ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ ਉਹਨੂੰ ਵੀ ਇਹਦੀ ਇੱਕ ਸੋਚ ਜ਼ਰੂਰ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਟਲੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਿਖਾ ਕਰ ਸਕਦੇ, ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਕਰਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉਹਦਾ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਚੱਲ ਕੇ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਲੂਸ ਹੋਏ ਆ, ਨੀਲੇ ਹੀ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੀਓ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜੋ ਕਿ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਹਜੇ ਤੱਕ ਮੇਰੇ ਕੋਲ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗਾਲੈਂਡ ਤੋਂ, ਰਿਚਮੰਡ ਹਿੱਲ ਤੋਂ। ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਹਾਂ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀਜ਼। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਹਾਂ, ਉੱਤਰ ਕੇ ਪੁਲਿਸ ਨੂੰ ਬੁਲਾਇਆ ਹੈ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ। ਇੰਡੀਆ ਦੇ ਵਿੱਚ ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇੱਕ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ, ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ 0 ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ, ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ, ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੈਨੂੰ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ,
ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ ਚ ਦਵਾਈ ਲੈਣ ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਉਹਦਾ ਮਾਰ ਰਿਹਾ ਆ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ, ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ ਮੈਂਟਲ ਕਹਿੰਦੇ, ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਰਹਿਣਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ, ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਕੋਈ ਇੱਕ ਦਿਨ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਜਾ ਸਕਦੀ, ਮੈਂ 3 ਵਜੇ ਗੁਰਦੁਆਰੇ ਗਿਆ, ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਪਬਲਿਸਿਟੀ ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਰਹੇ ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ, ਕਿਉਂ ਨਹੀਂ ਭਾਈ ਕੋਈ ਗੁਰਦੁਆਰਾ ਸਾਹਿਬ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ, ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ ਗੁਰਦੁਆਰਿਆਂ ਨੂੰ ਜਾਣੋ, ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ। ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ 7 ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾੜ ਕੇ ਸਾਰੇ ਮਾੜੇ ਮਾੜੇ ਲੀਡਰ, ਪਰ ਝੜਨ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ ਦੇ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਕਾਠਾ, ਬਹੁਤ ਘੱਟ ਕਾਠਾ। ਮੈਂ ਕਹਿੰਦਾ ਮੈਂ ਕੱਲਾ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋਕ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ ਇੱਥੇ, ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ, ਪਤਾ ਸੀ। ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਉਹ ਗੱਲ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਇੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ। ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕੇਸ ਨੇ ਤੁਹਾਨੂੰ ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਹੈ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲਾਂ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ, ਕੋਈ ਗੱਲ ਨਹੀਂ। ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਹੈ। ਪਾਓ ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨਹੀਂ ਸੀ ਮੰਨਣਾ। ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ ਆ। ਹੁਣ ਵੀ ਕਦੇ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ। ਜੇ ਆਪਾਂ ਚੁੱਪ ਕਰਕੇ ਬਹਿ ਗਏ, ਆਪਾਂ ਦੋਸ਼ੀਆਂ ਸਾਰੇ ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ, ਚਾਹੇ ਕੈਨੇਡਾ ਵਿੱਚ ਵੀ ਇਹੀ ਹਾਲ ਨੇ। ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਬਹਿ, ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ। ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਭ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਨਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗਿਆਂ ਨੂੰ ਚੁੱਪ, ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤਾਂ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ, ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ। ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ। ਉੱਥੇ ਆਉਂਦੀਆਂ ਨੇ ਸਾਡੇ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ, ਉਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਕਿਉਂਕਿ
ਇੱਥੇ ਵੀ ਖੜੀਆਂ ਹੋਣਗੀਆਂ ਪੰਜ ਚਾਰ ਜਿਹੜੀਆਂ ਦੁਖੀ ਨੇ ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ ਹਾਂ ਇੱਕ ਡਿਸੀਜਨ ਅਸੀਂ ਕੀਤਾ ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ ਇਹ ਘਰ ਨਹੀਂ ਤੋੜਨਾ ਜੋੜਨਾ ਆ ਤੂੰ ਰਹਿ ਫੋਰਸਫੁਲੀ ਇਹਦੇ ਨਾਲ ਇਹ ਬੰਦਾ ਜਿੰਨਾ ਮਰਜ਼ੀ ਉਹ ਨਹੀਂ ਸਮਾਂ ਚੇਂਜ ਹੋ ਗਿਆ ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ 118 ਗੁਰਦੁਆਰਾ ਮੇਨ ਜਗ੍ਹਾ ਹੈਗੀ ਹੈ ਜਿੱਥੇ ਹੀ ਜਾ ਕੇ ਬੋਲ ਸਕਦੇ ਆ ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ ਸਾਰੀ ਹੈਲਪ ਉੱਥੋਂ ਮਿਲਦੀ ਹੈ ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ ਇਹਨਾਂ ਨੂੰ ਬੋਲਣਾ ਚਾਹੀਦਾ ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ ਉੱਥੇ ਵਾਲੇ ਗੁਰਦੁਆਰੇ ਲਈ ਕੀ ਕਹਿੰਦੇ ਨੇ ਬਹਿ ਕੇ ਘਰੇ ਸਮਝੌਤਾ ਕਰ ਲਓ ਉੱਪਰ ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ ਇੱਥੇ ਜੀ ਅਸੀਂ ਕਿਹਾ ਹੋਵੇ ਜਿਹੜੀ ਅਸੀਂ ਰੋਟੀ ਕਮੇਟੀ ਨੇ ਕਿਹਾ ਦੇਖ ਤੁਸੀਂ ਕਿਹਾ ਕਿ ਇਹ ਕੋਈ ਨਹੀਂ ਪਛਾਣ ਨਹੀਂ ਹੁੰਦੀ ਆ ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ ਇਹ ਤਰੀਕੇ ਦੀ ਖੜਾ ਇੱਕ ਗੱਲ ਕਰਨੀ ਮੇਰੇ ਨਾਲ ਤਾਂ ਅੱਗੇ ਓਏ ਲੜੋ ਨਾ ਯਾਰ ਆਪਸ ਵਿੱਚ ਮੇਨ ਓ ਹੈਲੋ ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ ਲਾਹਣਤ ਆ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ ਹੁਣ ਇਹਨਾਂ ਨੂੰ ਕਹੇ ਕਿ ਪਰਚਾ ਵਸੂਲ ਲੈਣਗੇ ਇਹਨਾਂ ਨੂੰ ਬੰਦਾ ਨਹੀਂ ਵਸੂਲ ਪਰ ਅੱਜ 3-4 ਦਿਨ ਲੰਘ ਗਏ ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ ਕੀ ਹੱਲ ਕਰੋਗੇ ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਉਹੀ ਆਏ ਉਦਾਂ ਨਹੀਂ ਕੋਈ ਆਇਆ ਇੱਥੇ ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ ਪਰ ਪੂਰੀਆਂ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ eventually he going to be get arrested but no now just wait ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ ਇੱਕ ਮਿੰਟ ਦੂਜੀ ਗੱਲ ਹੋਰ ਸੁਣ ਲਓ ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਵੇਗਾ ਮੀਕ ਗ੍ਰੈਕਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ ਫਿਊਨਲ ਨਹੀਂ ਹੋਏਗਾ ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ ਇਹਦਾ ਚਾਹੇ ਇਹਦਾ ਪੇਰੈਂਟਸ ਹੋਣ ਚਾਹੇ ਇਹਦਾ ਬ੍ਰਦਰ ਆਵੇ ਚਾਹੇ ਇਹਦੀ ਸਿਸਟਰ ਆਵੇ ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ ਕਿਉਂਕਿ 2 ਬੱਚੀਆਂ ਨੇ ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ ਪਰ ਵੀ ਆਰ ਵਰਕਿੰਗ ਔਨ ਇਟ ਅਸੀਂ ਉਹਦੇ ਨਾਲ ਆ ਹਮੇਸ਼ਾ ਹੀ ਉਹਦੀ ਸਪੋਰਟ ਤੇ ਆ ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ ਨਾਓ ਵੀ ਆਰ ਵਰਕਿੰਗ ਔਨ ਇਟ ਜਸਟ ਟੇਕ ਇਟ ਈਜ਼ੀ ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ ਮੈਂਟਲ ਵਾਲੀ ਗੱਲ ਨਾ ਕਰੋ ਸਹੀ ਗੱਲ ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨ ਰਿਹਾ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ ਉਹਨੂੰ ਕੁੜੀ ਸੀਗੀ ਬੰਦਾ ਨਹੀਂ ਸੀ ਨਹੀਂ ਕੁੜੀ ਹੋ ਸਕਦੀ ਆ ਬੰਦਾ ਵੀ ਹੋ ਸਕਦਾ ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ ਉਹ ਸਾਈਕੋਟਿਕ ਵੀ ਹੋ ਸਕਦਾ ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ ਦੀਦੀ ਹੈਗੀ ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ ਨੈਕਸਟ ਸਟੈਪ ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਨੈਕਸਟ ਸਟੈਪ ਡੀਏ ਦੇ ਆਫਿਸ ਇੱਕ ਹੋਰ ਗੱਲ ਹੈਗੀ ਉਹ ਕਿਸੇ ਨਾ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ ਭੈਣਾਂ ਵੀ ਜਿਹਨੂੰ ਮਾੜਾ ਮੋਟਾ ਪਤਾ ਕਹੋ ਉਹਦੇ ਨਾਲ ਆਪਾਂ ਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ ਮੈਨੂੰ ਆਹ ਕਿਹਾ ਸੀ ਕਿਉਂਕਿ ਉਹ ਬਿਟਨੈਸ ਬਣ ਸਕਦੀ ਆ ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ ਜਿਹਦਾ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ ਤੇ ਇਸ ਕਰਕੇ ਉਹਦਾ ਕੁਝ ਬਣ ਸਕਦਾ Pretty clear. It's pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ ਪਰ ਜਦੋਂ ਡੀਏ ਜਿਹੜੀ ਮਲਿੰਡਾ ਕਹਿ ਰਿਹਾ ਸ਼ੀ ਵੈਰੀ ਗੁੱਡ ਲੇਡੀ
ਵੈਰੀ ਗੁੱਡ ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਆ। ਸ਼ੀ ਇਜ਼ ਦਾ ਅਟਾਰਨੀ ਜਨਰਲ। ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ। ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ। We have to step up. ਜਿਹਨਾਂ ਕੋਲ ਆ ਕੇ ਗੱਲ ਕਰ ਆਫਿਸ ਦੇ ਬਹੁਤ ਚੰਗੀ ਲੇਡੀ ਆ। ਵਰਕਿੰਗ ਵੈਰੀ ਹਾਰਡ। ਉਹਨੂੰ ਆਪਾਂ ਗੁਰਦੁਆਰੇ ਸੱਦ ਲਈ। ਨਹੀਂ ਗੁਰਦੁਆਰੇ ਨਹੀਂ, ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ। ਗੁਰਦੁਆਰੇ ਨਹੀਂ, ਬਾਹਰ ਸੱਦੋ। ਉਹ ਤਾਂ ਨਹੀਂ, ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ। ਬਾਹਰ ਪਾਰਕ 'ਚ ਇਕੱਠੇ ਹੋ ਜਾਓ। ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬੱਚੀਆਂ ਹੈਗੀਆਂ ਕਿੱਥੇ ਆ। ਸਭ ਤੋਂ ਵੱਡੀ ਗੱਲ ਸੀ ਨਹੀਂ ਪਤਾ ਕੀ ਗੱਲ ਆ, ਮਿਲੂਗਾ ਜਸਟਿਸ, ਡੋਂਟ ਵਰੀ। ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਆ। ਕਹਿੰਦੇ ਕਿ ਮੈਂ ਵੀ ਨਹੀਂ ਆ ਰਾਈਟ ਪਰ ਉਹੀ ਗੱਲ ਹੈ, ਇੱਥੇ ਬੜਕਾ ਮਾਰਨ ਦੀ ਲੋੜ ਨਹੀਂ, ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਚੁੱਪ ਕੀਤੇ ਆ, ਉਹ ਨਹੀਂ ਬੋਲਦੇ। ਇਹ ਬਾਣੀ ਗੱਲ ਕਰੀਏ ਨਾ, ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ Justice. When do we want it? Now. What do we want? Justice. When do we want it? Now. Justice for. Mandeep Kaur. 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 What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When we want it? Now. Okay. What do we want? Justice. When we want it? Now. What do we want? Justice. When we want it? Now. Whom we want for? Mandeep Kaur. Justice 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 for? Mandeep Kaur. ਬ੍ਰਦਰਸ ਐਂਡ ਸਿਸਟਰ, ਸਾਰਿਆਂ ਨੂੰ ਬੇਨਤੀ ਹੈ, ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ, ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ, ਤੁਹਾਡਾ ਗੁਆਂਢੀ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਤਾਂ ਕੋਈ ਦੁਖੀ ਹੈਗਾ, ਕੋਈ ਪਰੇਸ਼ਾਨ ਹੈਗਾ, ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਹਾਂ। ਮੇਰਾ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਲੋਕਾਂ ਦੇ ਵਿੱਚ ਸੋ ਤੁਹਾਡੀ ਜਿਹੜੀ ਉਹ ਸਾਹਮਣਾ ਘਰ ਸੀ ਜਿਹੜਾ ਹਨਾ, ਬਾਹਰ ਕਿਸੇ ਨਾਲ ਆਹ ਘਰ ਸੀ ਹਾਂਜੀ। ਉਹ 87 ਨਹੀਂ ਆ, ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਗਈ, ਗੱਲ ਘਰ ਦੇ ਅੰਦਰ ਹੀ ਦੱਬ ਲਈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ, ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਪਰ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ, ਉਹਨੂੰ ਵੀ ਇਹਦੀ ਇੱਕ ਸੋਚ ਜ਼ਰੂਰ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂ ਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਪੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਖਾ ਕਰ ਸਕਦੇ, ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ
ਤੁਸੀਂ ਜਿਹੜੀ ਕੰਟਰੀ ਖਰੀਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉਹਦਾ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਚੱਲ ਕੇ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਲੂਸ ਹੋਏ ਆ, ਨੀਲੇ ਹੀ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜੋ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋਲ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗਾਲੈਂਡ ਤੋਂ, ਰਿਚਮੰਡ ਹਿੱਲ ਤੋਂ ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਆ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀਜ਼। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੇ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਹਾਂ, ਉੱਤਰ ਕੇ ਪੁਲਿਸ ਨੂੰ ਬੁਲਾਇਆ ਹੈ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ। ਇੰਡੀਆ ਦੇ ਵਿੱਚ ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇਕਨਾ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ 0 ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ। ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ, ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੈਨੂੰ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ 'ਚ ਦਵਾਈ ਲੈਣ 'ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਉਹਦਾ ਮਾਰ ਰਿਹਾ ਆ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ। ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ, ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਰਹਿਣਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ। ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਕੋਈ ਇੱਕ ਦਿਨ ਇੱਕ ਜਨਾਨੀ ਆ ਗਈ ਰਾਤ ਨੂੰ ਕਹਿੰਦੇ ਗੁਰਦੁਆਰੇ ਜਾ ਸਕਦੀ, ਮੈਂ 3 ਵਜੇ ਗੁਰਦੁਆਰੇ ਗਿਆ, ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਕਾਬਲੇ ਸਿਰੇ। ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ, ਗੁਰਦੁਆਰੇ 'ਚ ਜਾ ਕੇ ਜਿਹੜੇ ਅਸੀਂ ਕਹਿੰਦੇ ਆ ਤੁਹਾਨੂੰ, ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਰਹੇ ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ, ਕਿਉਂ ਜੀ ਭਾਈ ਕੌਣ ਗੁਰਦੁਆਰਾ ਸਭ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ, ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਆ, ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ, ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ।
ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ ਨੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ ਸੱਤ ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾਂਡ ਕੇ ਸਾਰੇ ਮਾੜੇ ਮਾੜੇ ਲੀਡਰ ਪਰ ਝੜਨ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਇੰਡੀਆ ਤੱਕ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਕੱਲਾ ਕੇ ਗਿਆ ਨੇ ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ ਇੱਥੇ, ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ, ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਪਤਾ ਵੀ ਕਮਿਊਨਿਟੀ ਉਹ ਬੰਦ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਇੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ। ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕੇਸ ਨੇ ਸੁਣ। ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਆ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲਾਂ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ, ਕੋਈ ਗੱਲ ਨਹੀਂ। ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਪਾਓ, ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਏਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ। ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ ਆ। ਹੁਣ ਵੀ ਕਦੇ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ। ਜੇ ਆਪਾਂ ਚੁੱਪ ਕਰਕੇ ਬਹਿ ਗਏ, ਆਪਾਂ ਦੋਸ਼ੀਆਂ ਸਾਰੇ ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ, ਚਾਹੇ ਕੈਨੇਡਾ ਵਿੱਚ ਵੀ ਇਹੀ ਹਾਲ ਨੇ। ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ। ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਭ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਨਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ, ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤੇ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ, ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ। ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ। ਉੱਥੇ ਆਉਂਦੇ ਨੇ ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ ਇਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ 5-4 ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ, ਇੱਕ ਡਿਸੀਜਨ ਅਸੀਂ ਕੀਤਾ। ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ। ਤੂੰ ਰਹਿ ਫੋਰਸਫੁਲੀ ਇਹਦੇ ਨਾਲ। ਇਹ ਬੰਦਾ ਜਿੰਨਾ ਮਰਜ਼ੀ। ਉਹ ਨਹੀਂ, ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ। 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ। ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ, ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ। ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ, ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ। ਇਹਨਾਂ ਨੂੰ ਬੋਲਣਾ ਚਾਹੀਦਾ ਹੈ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉੱਥੇ ਵਾਲੇ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ। ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਇੱਥੇ ਜਿਹਨੂੰ ਅਸੀਂ ਕਿਹਾ ਹੋਵੇ ਜਿਹੜੀ ਅਸੀਂ ਰੋਟੀ ਕਮੇਟੀ ਨੇ ਕਿਹਾ ਤੁਸੀਂ ਕਿਹਾ ਕਿ ਇਹ ਕੋਈ ਨਹੀਂ ਪ੍ਰੋਗਰਾਮ ਨਹੀਂ ਹੁੰਦੀ ਆ। ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ। ਇਸ ਤਰੀਕੇ ਦੀ ਖੜਾ ਇੱਕ ਗੱਲ ਕਰਨੀ ਮੇਰੇ ਨਾਲ ਤਾਂ ਅੱਗੇ ਨਹੀਂ ਹੈ। ਓਏ ਲੜੋ ਨਾ ਯਾਰ ਆਪਸ ਵਿੱਚ ਮੇਨ। ਓ ਹੈਲੋ
ਮੇਨ ਪਤਾ ਕੰਗ ਸਾਹਿਬ ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ ਲਾਹਣਤ ਆ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ ਹੁਣ ਇਹਨਾਂ ਨੂੰ ਕਹੇ ਕਿ ਪਰਚਾ ਵਸੂਲ ਲੈਣਗੇ ਇਹਨਾਂ ਨੂੰ ਬੰਦਾ ਨਹੀਂ ਵਸੂਲ ਪਰ ਅੱਜ 3-4 ਦਿਨ ਲੰਘ ਗਏ ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ ਕੀ ਹੱਲ ਕਰੋਗੇ ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਆ ਉਹੀ ਆਏ ਉਦਾਂ ਨਹੀਂ ਕੋਈ ਆਇਆ ਇੱਥੇ ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ ਪਰ ਪੂਰੀਆਂ ਚੀਜ਼ਾਂ ਹੀ ਡਿਸਕਲੋਜ਼ ਨਹੀਂ ਕਰ ਸਕਦੇ eventually he going to be get arrested but no now just wait ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ ਇੱਕ ਮਿੰਟ ਦੂਜੀ ਗੱਲ ਹੋਰ ਸੁਣ ਲਓ ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਵੇਗਾ ਮੀਕ ਗ੍ਰੈਕਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ ਫਿਊਨਲ ਨਹੀਂ ਹੋਏਗਾ ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ ਇਹਦਾ ਚਾਹੇ ਇਹਦਾ ਪੇਰੈਂਟਸ ਹੋਣ ਚਾਹੇ ਇਹਦਾ ਬ੍ਰਦਰ ਆਵੇ ਚਾਹੇ ਇਹਦੀ ਸਿਸਟਰ ਆਵੇ ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ ਕਿਉਂਕਿ 2 ਬੱਚੀਆਂ ਨੇ ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ ਪਰ ਵੀ ਆਰ ਵਰਕਿੰਗ ਔਨ ਇਟ ਅਸੀਂ ਉਹਦੇ ਨਾਲ ਆ ਹਮੇਸ਼ਾ ਹੀ ਉਹਦੀ ਸਪੋਰਟ ਤੇ ਆ ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ ਨਾਓ ਵੀ ਆਰ ਵਰਕਿੰਗ ਔਨ ਇਟ ਜਸਟ ਟੇਕ ਇਟ ਈਜ਼ੀ ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ ਮੈਂਟਲ ਵਾਲੀ ਗੱਲ ਨਾ ਕਰੋ ਸਹੀ ਗੱਲ ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨਸ ਆ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ ਉਹਨੂੰ ਜੇ ਉਹ ਕੁੜੀ ਸੀਗੀ ਬੰਦਾ ਨਹੀਂ ਸੀ ਨਹੀਂ ਕੁੜੀ ਹੋ ਸਕਦੀ ਆ ਬੰਦਾ ਵੀ ਹੋ ਸਕਦਾ ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ ਉਹ ਸਾਈਕੋਟਿਕ ਵੀ ਹੋ ਸਕਦਾ ਵਾ ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ ਦੀਦੀ ਹੈਗੀ ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ ਨੈਕਸਟ ਸਟੈਪ ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਨੈਕਸਟ ਸਟੈਪ ਡੀਏ ਦੇ ਆਫਿਸ ਇੱਕ ਹੋਰ ਗੱਲ ਹੈਗੀ ਉਹ ਕਿਸੇ ਨਾ ਕਿਸੇ ਨਾਲ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ ਭੈਣਾਂ ਵੀ ਜਿਹਨੂੰ ਮਾੜਾ ਮੋਟਾ ਪਤਾ ਕਹੋ ਉਹਦੇ ਨਾਲ ਆਪਾਂ ਉਹਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ ਮੈਨੂੰ ਆਹ ਕਿਹਾ ਸੀ ਕਿਉਂਕਿ ਉਹ ਬਿਟਨੈਸ ਬਣ ਸਕਦੀ ਆ ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ ਜਿੱਦਾਂ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ ਤੇ ਇਸ ਕਰਕੇ ਉਹਦਾ ਕੁਝ ਬਣ ਸਕਦਾ Pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ ਪਰ ਜਦੋਂ ਡੀਏ ਜਿਹੜੀ ਆ ਮਲਿੰਡਾ ਕੈਟ ਹੈ ਸ਼ੀ ਵੈਰੀ ਗੁੱਡ ਵੈਰੀ ਗੁੱਡ ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਆ ਸ਼ੀ ਇਜ਼ ਦਾ ਅਟਾਰਨੀ ਜਨਰਲ ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ No, we have to step up. ਸਿਲਸਿਲਾ ਜਿਹਨਾਂ ਕੋਲ ਆ ਕੇ ਗੱਲ ਕਰ ਆਫਿਸ ਦੇ ਮੂਹਰੇ ਬਹੁਤ ਚੰਗੀ ਲੇਡੀ ਆ ਸ਼ੀ ਵਰਕਿੰਗ ਵੈਰੀ ਹਾਰਡ ਉਹਨੂੰ ਆਪਾਂ ਗੁਰਦੁਆਰੇ ਸੱਦ ਲਈ ਨਹੀਂ ਗੁਰਦੁਆਰੇ ਨਹੀਂ ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ ਗੁਰਦੁਆਰੇ ਨਹੀਂ ਬਾਹਰ ਸੱਦੋ ਫੇ ਉਹ ਨਹੀਂ ਗੁਰਦੁਆਰੇ ਤਾਂ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ ਬਾਹਰ ਪਾਰਕ 'ਚ ਇਕੱਠੇ ਹੋ ਜਾਓ ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਬੱਚੀਆਂ ਹੈਗੀਆਂ ਕਿੱਥੇ ਆ ਸਭ ਤੋਂ ਵੱਡੀ ਗੱਲ ਸੀ ਨਹੀਂ ਪਤਾ ਕੀ ਗੱਲ ਆ ਮਿਲੂਗਾ ਜਸਟਿਸ ਡੋਂਟ ਵਰੀ
ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਕਹਿੰਦੇ ਕਿ ਮੈਂ ਬਿਜ਼ੀ ਹਾਂ ਰਾਈਟ ਪਰ ਉਹੀ ਗੱਲ ਹੈ ਇੱਥੇ ਬੜਕਾ ਮਾਰਨ ਦੀ ਲੋੜ ਨਹੀਂ, ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਕਿੱਥੇ ਆ, ਉਹ ਨਹੀਂ ਬੋਲਦੇ। ਤੁਸੀਂ ਸਮਝਦੇ ਨਹੀਂ। ਇਹ ਬਾਣੀ ਗੱਲ ਕਰੀਏ ਨਾ, ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ Justice. When do we want it? Now. What do we want? Justice. When do we want it? Now. Justice for. Mandeep Kaur. 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 What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When do we want it? Now. What do we want? Justice. When we want it? Now. Okay. What do we want? Justice. When we want it? Now. What do we want? Justice. When we want it? Now. Whom we want for? Mandeep Kaur. Justice 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 for? Mandeep Kaur. ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ, ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ, ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ, ਤੁਹਾਡਾ ਗੁਆਂਢੀ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਤਾਂ ਕੋਈ ਦੁਖੀ ਹੈਗਾ, ਕੋਈ ਪਰੇਸ਼ਾਨ ਹੈਗਾ, ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਮੈਂਟਲ ਹੈਲਥ ਤੇ ਕੰਮ ਕਰਦੀ ਹਾਂ। ਮੇਰਾ ਉਹਦਾ ਇਹਨਾਂ ਲੋਕਾਂ ਦੇ ਵਿੱਚ ਸਾਹਮਣਾ ਘਰ ਸੀ ਜਿਹੜਾ ਹਨਾ, ਆ ਘਰ ਸੀ ਹਾਂਜੀ, ਉਹ 87 ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਗਈ, ਗੱਲ ਘਰ ਦੇ ਅੰਦਰ ਹੀ ਦੱਬ ਲਈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ, ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ, ਉਹਨੂੰ ਵੀ ਇਹਦੀ ਇੱਕ ਸੋਚ ਜ਼ਰੂਰ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂ ਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਪੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਖਾ ਕਰ ਸਕਦੇ, ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਰਹਿੰਦੇ ਉਹਨਾਂ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉੱਦਾਂ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਤੇ ਸ਼ਬਦ ਚੱਲ ਕੇ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਲੂਸ ਹੋਏ ਆ, ਨੀਲੇ ਹੀ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ। ਸੋ ਮੈਂ ਆਪਣੀਆਂ ਭੈਣ ਭਰਾਵਾਂ ਨੂੰ ਇਸ ਕਰਕੇ ਮੇਰੇ ਕੋਲ ਭੈਣੋ ਇੱਕ ਦੂਜੇ ਨੂੰ ਮੇਰੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ, ਜੋ ਭਰਾ ਵਿਕਟਮ ਹੁੰਦਾ ਆ ਉਹ ਵੀ ਸਾਡੇ ਕੋਲ ਆ ਸਕਦਾ ਆ। ਮੇਰੇ ਕੋਲ ਬਹੁਤ ਕੇਸ ਆਉਂਦੇ ਨੇ, ਮੇਰੇ ਭਰਾ ਵੀ ਵਿਕਟਮ ਮੇਰੇ ਕੋਲ ਆਉਂਦੇ ਨੇ, ਉਹਨਾਂ ਭਰਾਵਾਂ ਦੀ ਵੀ ਹੈਲਪ ਹੁੰਦੀ ਆ। ਭੈਣਾਂ ਵੀ ਸਾਡੀਆਂ ਮੈਂਟਲ ਹੈਲਥ ਦਾ ਸ਼ਿਕਾਰ ਨਿਕਲਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੱਲ ਮਾਰਨਾ ਨਹੀਂ ਹੈਗਾ। ਮੈਂ 2-3 ਸਾਲ ਹੋ ਗਏ ਮੈਨੂੰ ਕਮਿਊਨਿਟੀ ਦੇ ਮੈਂਟਲ ਹੈਲਥ ਦੇ ਕੇਸ 27 ਕੇਸ ਚੱਲਦੇ ਪਏ ਅਜੇ ਤੱਕ ਮੇਰੇ ਕੋਲ। ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ, ਨੈਸੋ ਕਾਉਂਟੀ ਤੋਂ, ਲੌਂਗਾਲੈਂਡ ਤੋਂ, ਰਿਚਮੰਡ ਹਿੱਲ ਤੋਂ। ਅੱਜ ਤੱਕ ਮੈਂ ਕਿਸੇ ਦੀ ਇਨਫੋਰਮੇਸ਼ਨ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ, ਪਰ ਜਿੱਥੇ ਮੈਨੂੰ ਲੱਗਦਾ ਜਿੱਦਾਂ ਹੈਲਪ ਹੋ ਸਕਦੀ ਮੈਂ ਕਰਦੀ ਹਾਂ। ਜੇ ਕਿਸੇ ਭੈਣ ਕੋ ਕਿਤੇ ਜਾਣ ਨੂੰ ਜਗ੍ਹਾ ਨਹੀਂ, ਮੇਰੇ ਘਰ ਆ ਜਾਓ, ਨੋ ਵਰੀਜ਼। ਬਟ ਮਰਨਾ ਹੱਲ ਨਹੀਂ ਆ। ਇਹ ਅੱਖਾਂ ਮੀਟਣੀਆਂ ਨਹੀਂ ਕਿਸੇ ਨੇ।
ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਹਾਂ, ਉੱਤਰ ਕੇ ਪੁਲਿਸ ਨੂੰ ਬੁਲਾਇਆ ਹੈ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ ਇੰਡੀਆ ਦੇ ਵਿੱਚ, ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਬਾਹਰ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇਕਨਾ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ। ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਚੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ। ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੋਣਾ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ ਜ਼ੀਰੋ ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ, ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ 'ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ, ਸਾਡੇ ਕੋਲ ਕੀ ਆ? ਸਾਡੇ ਕੋਲ ਕੋਈ ਡੀਟੌਕਸ ਸੈਂਟਰ ਨਹੀਂ। ਮੇਰੇ ਭਰਾਵਾਂ ਨੂੰ ਮੈਂ ਡਰੱਗ ਦੀ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਡੀਟੌਕਸ ਕਰਾਨੀ ਆ। ਜੇ ਕੋਈ ਭਰਾ ਡਰੱਗ ਕੋਈ ਲੈਂਦਾ ਹੋਵੇ, ਛੱਡਣਾ ਚਾਹੁੰਦਾ ਹੋਵੇ, ਉਹ ਵੀ ਮੇਰੇ ਕੋਲ ਆ ਸਕਦਾ। ਉਹਦੀ ਕੰਫੀਡੈਂਸ਼ੀਅਲੀ ਰੱਖੀ ਜਾਊਗੀ, ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਊਗੀ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਵੇਰੇ 8 ਵਜੇ ਬਰੁਕਲਿਨ ਲੈ ਕੇ ਜਾਂਦੀ ਆ, 3 ਵਜੇ ਤੱਕ ਉੱਥੇ ਰਹਿਣਾ ਪੈਂਦਾ ਹੈ। 5 ਦਿਨ ਦਾ ਪ੍ਰੋਗਰਾਮ ਹੁੰਦਾ ਹੈ। ਮੇਰੇ ਭਰਾ ਮੈਨੂੰ ਉੱਥੇ ਜਾਂਦੇ ਨੇ, ਉੱਥੋਂ ਆਉਂਦੇ ਨੇ, ਸਾਰਾ ਦਿਨ ਖਪਤ ਹੋ ਜਾਂਦਾ ਆ। ਸੋ ਮੇਰੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਚੀਜ਼ਾਂ ਕਦੋਂ ਆਉਣਗੀਆਂ? ਜਦੋਂ ਕਿਸੇ ਦੇ ਘਰ 'ਚ ਕੋਈ ਮੈਂਟਲ ਹੈਲਥ ਦਾ ਕੇਸ ਹੁੰਦਾ ਆ ਤੇ ਬਾਹਰ ਕਿਉਂ ਨਹੀਂ ਕੱਢਦੇ? ਇਸ ਲਈ ਨਹੀਂ ਕੱਢਦੇ ਕਿ ਤੇਰੀ ਅੱਗੇ ਤੇ ਕੁੜੀ ਦਾ ਵਿਆਹ ਨਹੀਂ ਹੋਣਾ, ਅੱਗੇ ਮੁੰਡੇ ਦਾ ਵਿਆਹ ਨਹੀਂ ਹੋਣਾ, ਅੱਗੇ ਤੈਨੂੰ ਜੌਬ ਨਹੀਂ ਮਿਲਣੀ, ਅੱਗੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤਾਂ ਪਾਗਲ ਹੈਗੀ ਆ, ਤੈਨੂੰ ਤਾਂ ਹੋਰ ਟੌਰਚਰ ਕੀਤਾ ਜਾਣਾ, ਤੇਰੀ ਸੁਣੀ ਨਹੀਂ ਜਾਣੀ। ਇਦਾਂ ਦਾ ਕੋਈ ਵੀ ਸਿਨੈਰੀਓ ਨਹੀਂ ਆ। ਮੈਂਟਲ ਹੈਲਥ ਜਿੱਦਾਂ ਸਾਡੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਸਕਦੀ, ਸਾਡੇ ਗੋਡੇ ਦੁਖ ਸਕਦੇ, ਸਾਡੇ ਲੀਵਰ ਨੂੰ ਹੋ ਸਕਦੀ, ਮੈਂਟਲ ਹੈਲਥ ਵੀ ਕਿਦਾਂ ਦਾ ਇਸ਼ੂ ਆ। ਉਹਦੇ 'ਚ ਦਵਾਈ ਲੈਣ 'ਚ ਕੋਈ ਹਰਜ ਨਹੀਂ ਆ। ਤੁਹਾਡੀ ਜੌਬ ਤੇ ਕੋਈ ਉਹ ਤੇ ਬੈਰੀਅਰ ਨਹੀਂ ਲੱਗੂਗਾ, ਤੁਹਾਨੂੰ ਜੌਬ ਨਹੀਂ ਮਿਲੂਗੀ। ਤੁਸੀਂ ਦੱਸੋ ਕਿ ਮੈਨੂੰ ਐਂਜ਼ਾਈਟੀ ਹੋ ਰਹੀ, ਆਪਣੇ ਡਾਕਟਰ ਕੋਲ ਜਾਓ, ਆਪਣੇ ਡਾਕਟਰ ਨੂੰ ਦੱਸੋ, ਦਵਾਈ ਲਵੋ। ਅੱਜ ਜੇ ਇਹ ਭਰਾ ਜਿਹੜਾ ਆ, ਜੇ ਉਹ ਭੈਣ ਨੂੰ ਤੁਹਾਨੂੰ ਲੱਗਦਾ ਸੀ ਉਹਦਾ ਮਾਰ ਰਿਹਾ ਹੈ, ਉਹ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ। ਪਰ ਕਿਸੇ ਨੇ ਵਾਹਿਗੁਰੂ ਜੀ ਇਹ ਨਾ ਕਹੋ ਮੈਂਟਲ। ਅੱਜ ਤੱਕ ਜਿੰਨੀਆਂ ਕੁੜੀਆਂ ਫੂਕੀਆਂ ਨੇ ਇੰਡੀਆ 'ਚ, ਮੈਂਟਲ ਕਹਿੰਦੇ ਕੋਈ ਮੈਂਟਲ ਨਹੀਂ ਹੈ। ਉਹ ਬੰਦਾ ਪੂਰਾ ਛਟਿਆ ਹੋ ਸਕਦਾ। ਧੀਓ ਭੈਣੋ, ਮੈਂ ਗੁਰਦੁਆਰੇ 118 ਵਿੱਚ 30 ਸਾਲ ਦਾ ਹੈ ਨਾ, ਇੰਨੀਆਂ ਕੁੜੀਆਂ ਰਾਤ ਨੂੰ ਆਉਂਦੀਆਂ ਕੁੱਟ ਕੇ ਕੱਢਦੇ ਸ਼ਰਾਬਾਂ ਪੀ ਕੇ, ਸ਼ਰਾਬਾਂ ਪੀ ਕੇ ਇਕੱਠੇ ਹੋ ਜਾਓ। ਇੱਕ ਦਿਨ ਇੱਕ ਜਨਾਨੀ ਆ ਗਈ ਰਾਤ ਨੂੰ, ਕਹਿੰਦੇ ਗੁਰਦੁਆਰੇ ਨਹੀਂ ਜਾ ਸਕਦੀ। ਮੈਂ 3 ਵਜੇ ਗੁਰਦੁਆਰੇ ਗਿਆ, ਮੈਂ ਕਿਉਂ ਨਹੀਂ ਜਾ ਸਕਦੀ? ਪਹਿਲੀ ਗੱਲ ਇਨੀਸ਼ੀਏਟਿਵ ਲਓ, ਇੱਥੇ ਪਬਲਿਸਿਟੀ ਕਰਨ ਦਾ ਕੋਈ ਫਾਇਦਾ ਪਬਲਿਸਿਟੀ ਮੈਂ ਭਾਈ ਸਾਹਿਬ ਗੱਲ ਸੁਣੋ ਮੇਰੀ। ਗੁਰਦੁਆਰੇ 'ਚ ਜਾ ਕੇ ਜਿਹੜੇ ਪੈਸੇ ਅਸੀਂ ਕਹਿੰਦੇ ਆ, ਤੁਹਾਨੂੰ ਮੈਂ ਦੱਸ ਰਿਹਾ ਨਾ, ਇੱਕ ਮਿੰਟ ਤੁਸੀਂ ਜਵਾਬ ਨਾਲ, ਤੁਸੀਂ ਬਾਅਦ ਬੋਲਿਓ, ਤੁਸੀਂ ਭਾਈ ਸਾਹਿਬ ਬਾਅਦ ਬੋਲਿਓ। ਭੈਣੋ ਬੰਦੇ ਆ 10 ਮਿੰਟ ਰਹੇ, ਉੱਥੇ ਆ ਕੇ ਕਹਿੰਦੇ ਇਹ ਨਹੀਂ ਰਹਿ ਸਕਦੀ ਰਾਤ। ਕਿਉਂ ਜੀ ਭਾਈ? ਕੋਈ ਗੁਰਦੁਆਰਾ ਸਭ ਦਾ ਸਾਂਝਾ ਨਾ। ਸੋ ਤੁਹਾਨੂੰ ਇਕੱਠੀਆਂ ਹੋਣਾ ਪੈਣਾ, ਸਾਨੂੰ ਸਾਰਿਆਂ ਨੂੰ ਆਪਦੇ ਹੱਕਾਂ ਲਈ। ਉਹ ਦੁਖੀ ਹੋ ਕੇ ਮਰੀਆ, ਕੋਈ ਉਹਦੇ ਕੋਲ ਰਾਹ ਨਹੀਂ। ਔਰ ਇੰਨੀਆਂ ਨੇ ਹਜੇ ਤੁਹਾਨੂੰ ਦਿਖਾ ਦੂੰ ਅਗਲੇ ਵੀਕ ਗੁਰਦੁਆਰੇ ਇੱਕ ਹੋਰ ਬੀਬੀ ਆਉਂਦੀ ਆ, ਰਾਤ ਨੂੰ ਕੁੱਟ ਕੇ ਕੱਢ ਦਿੰਦਾ ਘਰ ਵਾਲਾ। ਇਹਦੇ ਲਈ ਸਾਨੂੰ ਸੋਚਣਾ ਪਊਗਾ। ਤੁਸੀਂ ਵੀ ਇਕੱਠੀਆਂ ਹੋ ਕੇ ਆਓ, ਗੁਰਦੁਆਰਿਆਂ ਨੂੰ ਜਾਣੋ। ਸ਼ੈਲਟਰ ਨੇ ਗੁਰਦੁਆਰੇ, ਹੋਰ ਕੀ ਨੇ? ਸਿੱਖਾਂ ਲਈ ਗੁਰਦੁਆਰੇ ਸਾਰਾ ਕੁਝ। ਉਦੋਂ ਲੋਕਾਂ ਦੀਆਂ ਧੀਆਂ ਤਾਂ ਅਸੀਂ ਬਚਾਉਂਦੇ, ਸਾਡੀਆਂ ਧੀਆਂ ਰੁਲਦੀਆਂ ਫਿਰਦੀਆਂ 7 ਦੇਸਾਂ ਪ੍ਰਦੇਸਾਂ ਵਿੱਚ। ਗੋਂਗਲੂਆਂ ਤੇ ਮਿੱਟੀ ਝਾੜ ਗਏ ਸਾਰੇ ਮਾੜੇ ਮਾੜੇ ਲੀਡਰ, ਪਰ ਝੜਨ ਨਹੀਂ ਦੇਣੀ। ਉਹ ਕੁੜੀ ਦਾ ਜਸਟਿਸ ਲੈਣਾ, ਉਹਦਾ ਕੋਈ ਸੰਸਕਾਰ ਨਹੀਂ ਹੋਣ ਦੇਣਾ, ਉਹਨੂੰ ਭੇਜਾਂਗੇ। ਕੋਈ ਮੈਂਟਲ ਨਹੀਂ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ 'ਚ ਫੂਕਤੀਆਂ 7 ਸਮੁੰਦਰਾਂ ਪਾਰ। ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ, ਆ ਬਹੁਤ ਘੱਟ ਇਕੱਠ ਆ, ਬਹੁਤ ਘੱਟ ਇਕੱਠ ਆ। ਮੈਂ ਕਹਿੰਦਾ ਮੈਂ ਇਕੱਲਾ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ ਜੋ ਕਹਿਣ। ਅੱਜ ਉਹ ਮੈਨੂੰ ਰੋ ਕੇ ਕਿਹਾ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ, ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਧਰਤੀ ਤੇ ਜਸਟਿਸ ਹੈਗਾ, ਪਰ ਸਾਨੂੰ ਲੈਣਾ ਪਊ। ਕਈ ਉਹਦੇ ਨਾਲ ਵੀ ਹੋਣਗੇ, ਕਈ ਉਹਨੂੰ ਵੀ ਬਚਾਉਣਗੇ, ਇਹ ਵੀ ਹੈਗਾ। ਪਰ ਅਸੀਂ ਉਹ ਆਪਦੀ ਭੈਣ ਦਾ, ਮੈਂ ਹਰ ਰੋਜ਼ ਸ਼ਾਮ ਨੂੰ ਉਹਨੂੰ ਗੁਰਦੁਆਰਾ ਸਾਹਿਬ ਦੇ ਆਪਦੇ ਬੱਚਿਆਂ ਨੂੰ ਲੈ ਫਿਰਦੀ, ਪਰ ਉਹਦਾ ਮੂੰਹ ਦੱਸਦਾ ਸੀ ਵੀ ਉਹ ਖੁਸ਼ ਨਹੀਂ ਸੀ। ਪਤਾ ਸੀ ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ। ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਉਹ ਬੰਦ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ।
7 ਸਾਲ ਪਹਿਲਾਂ ਇੱਕ ਕੁੜੀ ਇੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕਾਫੀ ਜਾਣਦੇ ਨਹੀਂ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਣਕੇ ਨਾ ਹੁਣ ਤੁਸੀਂ ਕਹੋ ਇੱਥੇ $1 ਮਿਲੀਅਨ ਇਕੱਠਾ ਹੋ ਜੂ, ਤੁਸੀਂ ਕੋਈ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕੇਸ ਨੇ ਸੁਣ। ਮੈਂ ਕੱਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ ਆ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲਿਖਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲਾਂ ਨਹੀਂ ਆਪਾਂ ਇਕੱਠ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ ਜੀ, ਜਸਟਿਸ ਲੈਣਾ ਕੋਈ ਗੱਲ ਨਹੀਂ, ਆਪਾਂ ਸਾਰਾ ਕੁਝ ਜੇ ਬੰਦਾ ਸੁੱਕਾ ਚਲੇ ਗਿਆ ਬਹੁਤ ਮਾੜੀ ਗੱਲ ਪਾਓ, ਇੱਥੇ ਮੇਅਰ ਨੂੰ ਪਾਓ, ਸਾਰਿਆਂ ਨੂੰ ਪਾਓ, ਸਾਨੂੰ ਮਿਲਣਾ ਚਾਹੀਦਾ। ਉਹ ਇਦਾਂ ਦਾ ਕੋਈ ਜਾਨਵਰ ਨੂੰ ਨਹੀਂ ਕੁੱਟਦਾ ਜਿੱਦਾਂ ਉਹ ਬੰਦਾ ਉਹਨੂੰ ਕੁੱਟ ਰਿਹਾ ਵਿਚਾਰੀ ਨੂੰ। ਜਾਨਵਰ ਅਮਰੀਕਾ ਦੀ ਧਰਤੀ ਤੇ ਕੁੱਟ ਰਿਹਾ ਹੋ, ਸ਼ਰੇਆਮ। ਤੁਹਾਡੇ ਕੋਲ ਮੂਵੀਆਂ ਹੁਣ ਤਾਂ ਕੋਈ ਦੇਖੇ ਕਹਿਣ ਵਾਲੀ ਗੱਲ ਨਹੀਂ ਹੈਗੀ। ਜੋ ਨਾ ਹੁੰਦੀ ਆਪਾਂ ਕਿਸੇ ਨੇ ਸੀ ਮੰਨਣਾ, ਹੁਣ ਵੀ ਬਥੇਰੇ ਕਹੀ ਜਾਂਦੇ ਨੇ, ਬਥੇਰਾ ਕੁਝ ਬੋਲਦੇ। ਹੁਣ ਵੀ ਕਦੇ ਐ ਨਹੀਂ ਕੀਤਾ, ਐ ਨਹੀਂ ਕੀਤਾ। ਸਾਰਿਆਂ ਨੇ ਦੇਖਿਆ ਨਾ ਤੁਸੀਂ। ਜੇ ਆਪਾਂ ਚੁੱਪ ਕਰਕੇ ਬਹਿ ਗਏ, ਆਪਾਂ ਦੋਸ਼ੀਆਂ ਸਾਰੇ, ਜਿੰਨੇ ਵੀ ਤੁਸੀਂ ਆ ਸਾਰੇ ਸੁਣਦੇ ਹੋ, ਚਾਹੇ ਕੈਨੇਡਾ ਵਿੱਚ ਵੀ ਇਹੀ ਹਾਲ ਨੇ। ਸੋ ਆਪਾਂ ਅਸੀਂ ਕਰਾਂਗੇ ਜੀ, ਤੁਹਾਨੂੰ ਕੋਈ ਫਿਕਰ ਨਹੀਂ। ਤੁਸੀਂ ਬਹਿ, ਅਸੀਂ ਜਸਟ ਕਰਾਂਗੇ, ਅਸੀਂ ਪੁਲਿਸ ਨਾਲ ਵੀ ਕਰਾਂਗੇ, ਸਾਰਿਆਂ ਨਾਲ ਕਰਾਂਗੇ, ਗੁਰਦੁਆਰਾ ਕਮੇਟੀਆਂ ਕਰਨਗੀਆਂ ਰਲ ਕੇ। ਔਰ ਉਹ ਧੀ ਦਾ ਸਭ ਤੋਂ ਵੱਧ ਕਰਾਂਗੇ ਜੋ ਕੁਛ ਸਭ ਤੋਂ ਹੋਊਗਾ। ਪਰ ਮਹਾਰਾਜ ਕਿਰਪਾ ਕਰਨ, ਉਹ ਵਰਤਾਰਾ ਵਰਤਾਊ ਕਨਗੀਆਂ ਵਾਲਾ ਜਿਹਦੀ ਧੀ ਨਾਲ ਧੱਕਾ ਹੋਇਆ। ਪਰ ਜੇ ਤੁਸੀਂ ਹੱਲ ਵੀ ਜਦੋਂ ਤੁਸੀਂ ਕਰਦੇ ਹੋ ਨਾ, ਤਾਂ ਮੇਕ ਸ਼ੋਰ ਤੁਸੀਂ ਪ੍ਰੈਸ ਮੀਡੀਆ ਦੇ ਸਾਹਮਣੇ ਹੱਲ ਕਰੋ, ਤਾਂ ਕਿ ਜਿੱਦਾਂ ਦੇ ਇਹ ਕੁਐਸਚਨਸ ਕਰਦੇ ਹੈਗੇ ਨੇ ਨਾ, ਉਹ ਅਸੀਂ ਸਾਡੇ ਵਰਗੇ ਨੂੰ ਚੁੱਪ, ਅਸੀਂ ਉਹਨਾਂ ਨੂੰ ਕਰਵਾ ਸਕੀਏ। ਕਿਉਂਕਿ ਜਦੋਂ ਤੁਸੀਂ ਗੁਰਦੁਆਰੇ 'ਚ ਜਾਂ ਕਿਸੇ ਰੂਮ 'ਚ ਬੈਠ ਕੇ ਫੈਸਲਾ ਕਰਵਾਉਂਦੇ ਹੈਗੇ ਨਾ, ਤਾਂ ਲੋਕਾਂ ਦੇ ਅੱਗੇ ਨਹੀਂ ਪਤਾ ਲੱਗਦਾ ਹੈ। ਬਿਲਕੁਲ ਤੁਹਾਡੀ ਗੱਲ ਤੁਸੀਂ ਬੈਟਰ ਉੱਥੇ ਹੋਏਗਾ ਕਿ ਤੁਸੀਂ ਉੱਥੇ ਵੀ ਮੀਡੀਆ ਬੁਲਾਓ, ਸਾਡੇ ਵਰਗੇ ਲੋਕਾਂ ਨੂੰ ਇਕੱਠੇ ਕਰੋ, ਤੇ ਫਿਰ ਅਸੀਂ ਉਹਨਾਂ ਦਾ ਵੀ ਮੂੰਹ ਕਾਲਾ ਕਰੀਏ। ਮੇਰੀ ਧੀਏ, ਜੇ ਤੂੰ ਆਏਂਗੇ ਨਾ ਗੁਰਦੁਆਰੇ ਐਂਟਰ, ਉਹ ਡਰੋ ਨਾ। ਅਸੀਂ ਬੰਦੇ ਕੋਈ ਜ਼ਿਆਦਾ ਨਹੀਂ ਹੈਗੇ, ਤੁਸੀਂ ਆਓ ਉੱਥੇ ਆਉਂਦੇ ਨੇ। ਉਹ ਜਨਾਨੀ ਦੀ ਹਿੰਮਤ ਹੀ ਨਹੀਂ ਬੰਦੇ ਨੂੰ ਇਹ ਵੀ ਕਹਿ ਜਵੇ, ਸਾਡੀ ਕੁੜੀ ਕੋਈ ਵੀ ਨਹੀਂ ਕਹਿ ਸਕਦੀ। ਇੱਥੇ ਵੀ ਖੜੀਆਂ ਹੋਣਗੀਆਂ 5-4 ਜਿਹੜੀਆਂ ਦੁਖੀ ਨੇ, ਇੱਥੇ ਵੀ ਖੜੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁੱਖਾਂ ਨਾਲ ਕੱਟੀ ਆ। ਹਾਂ, ਇੱਕ ਡਿਸੀਜਨ ਅਸੀਂ ਕੀਤਾ। ਸਾਰੇ ਮਰਦ ਕਹਿੰਦੇ ਹੁੰਦੇ ਨਹੀਂ ਭੈਣ ਜੀ ਤੁਸੀਂ ਰੱਖੋ ਇਹਨੂੰ, ਇਹ ਘਰ ਨਹੀਂ ਤੋੜਨਾ, ਜੋੜਨਾ ਆ। ਤੂੰ ਰਹਿ ਫੋਰਸਫੁਲੀ ਇਹਦੇ ਨਾਲ। ਇਹ ਬੰਦਾ ਜਿੰਨਾ ਮਰਜ਼ੀ। ਉਹ ਨਹੀਂ, ਸਮਾਂ ਚੇਂਜ ਹੋ ਗਿਆ। ਇੱਕ ਗੁਰਦੁਆਰਾ ਹੀ ਹੈ ਸਾਡੇ ਵਾਸਤੇ ਵੀ। 118 ਗੁਰਦੁਆਰਾ ਮੇਨ ਹੈਗਾ, ਮੇਨ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਜਾ ਕੇ ਬੋਲ ਸਕਦੇ ਆ। ਸਾਰੀ ਦੁਨੀਆ ਦੇ ਵਿੱਚ 118 ਗੁਰਦੁਆਰਾ ਹੀ ਮਸ਼ਹੂਰ ਹੈਗਾ ਵੇ। ਔਰ ਜਿੱਥੇ ਉੱਥੇ ਹੀ ਇੱਕ ਸ਼ੈਲਟਰ ਵੀ ਸਾਨੂੰ ਮਿਲਦੀ ਹੈ। ਕੋਈ ਨਵਾਂ ਇੰਡੀਆ ਤੋਂ ਬੰਦਾ ਆਂਦਾ, ਸਭ ਤੋਂ ਪਹਿਲਾਂ ਉੱਥੇ ਹੀ ਜਾਂਦਾ, ਸਾਰੀ ਹੈਲਪ ਉੱਥੋਂ ਮਿਲਦੀ ਹੈ। ਔਰ ਅਗਰ ਸਾਰੀ ਸਪੋਰਟ ਸਾਨੂੰ ਉੱਥੋਂ ਮਿਲਦੀ ਹੈ, ਤਾਂ ਫਿਰ ਇਹ ਕੰਮ ਨਹੀਂ ਸੀ ਅੱਜ ਹੋਣਾ ਚਾਹੀਦਾ। ਇਹਨਾਂ ਨੂੰ ਬੋਲਣਾ ਚਾਹੀਦਾ ਹੀ, ਪਰ ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉਹਨਾਂ ਦੀ ਆਵਾਜ਼ ਨੂੰ ਦੱਬਿਆ ਗਿਆ ਹੈ। ਉੱਥੇ ਵਾਲੇ ਗੁਰਦੁਆਰੇ ਲਈ ਕੀ ਕਹਿੰਦੇ ਨੇ, ਬਹਿ ਕੇ ਘਰੇ ਸਮਝੌਤਾ ਕਰ ਲਓ। ਅੱਜ ਤੱਕ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਜਾ ਕੇ ਕੁੱਟ ਖਾ ਤੇ ਘਰ ਜਾ ਕੇ ਸਮਝੌਤਾ ਕਰ। ਲਿਆਓ ਇੱਥੇ ਜਿਹਨੂੰ ਅਸੀਂ ਕਿਹਾ ਹੋਵੇ, ਲਿਆਓ ਇੱਥੇ ਜਿਹੜੀ ਅਸੀਂ ਰੋਟੀ ਕਮੇਟੀ ਨੇ ਕਿਹਾ ਤੁਸੀਂ ਕਿਹਾ ਕਿ ਇਹ ਕੋਈ ਨਹੀਂ ਪ੍ਰੋਗਰਾਮ ਨਹੀਂ ਹੁੰਦੀ ਆ। ਆਰਡਰ ਨੂੰ ਕਮੇਟੀ ਬਣਾ ਕੇ ਪਾਉਂਦੇ ਹੋ। ਇਹ ਤਰੀਕੇ ਦੀ ਗੱਲ ਕਰਨੀ ਮੇਰੇ ਨਾਲ ਤਾਂ ਅੱਗੇ ਨਹੀਂ ਹੈ। ਓਏ ਲੜੋ ਨਾ ਯਾਰ ਆਪਸ ਵਿੱਚ। ਮੇਨ ਉਹ ਹੈਲੋ, ਮੇਨ ਪਤਾ ਕੰਗ ਸਾਹਿਬ, ਜਸਟਿਸ ਮਿਲਣਾ ਚਾਹੀਦਾ ਇਸ ਕੰਮ ਦਾ। ਬਸ ਜੇ ਇਹ ਬੰਦਾ ਸੁੱਕਾ ਨਿਕਲ ਗਿਆ, ਲਾਹਣਤ ਆ ਤੁਹਾਡੇ ਨਿਊਯਾਰਕ ਵਾਲਿਆਂ ਸਾਰਿਆਂ ਤੇ। ਇੱਕ ਤੁਹਾਨੂੰ ਇੱਕ ਚੀਜ਼ ਦਾ ਭਰੋਸਾ ਇਹ ਜੋ ਮਰਜ਼ੀ ਕਰਾ ਸਕਦੇ ਨੇ। ਹੁਣ ਇਹਨਾਂ ਨੂੰ ਕਹੇ ਕਿ ਪਰਚਾ ਵਸੂਲ ਲੈਣਗੇ, ਇਹਨਾਂ ਨੂੰ ਬੰਦਾ ਨਹੀਂ ਵਸੂਲ। ਪਰ ਅੱਜ 3-4 ਦਿਨ ਲੰਘ ਗਏ, ਬੰਦਾ ਹੁਣ ਤੱਕ ਤੇ ਫੜਿਆ ਜਾਣਾ ਚਾਹੀਦਾ ਸੀ। ਕੀ ਹੱਲ ਕਰੋਗੇ? ਚਲੋ ਜਿਹੜੇ ਇੱਥੇ ਆਏ ਪੇਨ ਜਿਨ੍ਹਾਂ ਨੂੰ ਆ ਉਹੀ ਆਏ, ਉਦਾਂ ਨਹੀਂ ਕੋਈ ਆਇਆ ਇੱਥੇ। ਕੋਈ ਵੀ ਬੰਦਾ ਜਿਹੜਾ ਨਾ ਲਾ ਆਪਣੇ ਹੱਥ 'ਚ ਨਹੀਂ ਲੈਂਦਾ, ਪਰ ਪੂਰੀਆਂ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। Eventually he going to be get arrested, but not now. Just wait. ਇੱਥੋਂ ਨਹੀਂ ਜਾਂਦਾ ਕਿਤੇ ਸੁੱਕਾ। ਇੱਕ ਮਿੰਟ, ਦੂਜੀ ਗੱਲ ਹੋਰ ਸੁਣ ਲਓ। ਸਵੇਰੇ ਚੱਕ ਸ਼ੂਮਰ ਦੇ ਆਫਿਸ 'ਚੋਂ ਲੈਟਰ ਇਸ਼ੂ ਹੋਵੇਗਾ, ਮੀਕ ਗ੍ਰੈਕਰੀ 'ਚੋਂ ਲੈਟਰ ਇਸ਼ੂ ਹੋਊਗਾ ਅਮਰੀਕਨ ਕੌਂਸਲਰ ਨੂੰ। ਫਿਊਨਲ ਨਹੀਂ ਹੋਏਗਾ, ਇਹਨਾਂ ਫੈਮਿਲੀ ਮੈਂਬਰ ਇੰਡੀਆ ਤੋਂ ਆਏਗਾ। ਇਹਦਾ ਚਾਹੇ ਇਹਦਾ ਪੇਰੈਂਟਸ ਹੋਣ, ਚਾਹੇ ਇਹਦਾ ਬ੍ਰਦਰ ਆਵੇ, ਚਾਹੇ ਇਹਦੀ ਸਿਸਟਰ ਆਵੇ, ਕਿਉਂਕਿ ਉਹ ਆਪਣੇ ਵਾਸਤੇ ਕਮਿਊਨਿਟੀ ਵਾਸਤੇ ਵੀ ਬਹੁਤ ਅੱਛਾ, ਕਿਉਂਕਿ 2 ਬੱਚੀਆਂ ਨੇ। ਉਹ ਇਸ ਕਰਕੇ ਅਸੀਂ ਜਿਹੜਾ ਆਪਣੇ ਤੌਰ ਤੇ ਵਰਕ ਕਰਦੇ ਆ ਨਾ, ਉਹ ਅਸੀਂ ਮਤਲਬ ਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਪਬਲਿਕਲੀ ਨਹੀਂ ਡਿਸਕਲੋਜ਼ ਕਰ ਸਕਦੇ, ਪਰ ਵੀ ਆਰ ਵਰਕਿੰਗ ਔਨ ਇਟ।
ਅਸੀਂ ਉਹਦੇ ਨਾਲ ਆ, ਹਮੇਸ਼ਾ ਹੀ ਉਹਦੀ ਸਪੋਰਟ ਤੇ ਆ। ਅਸੀਂ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਉਹ ਬਿਲਕੁਲ ਕਿਉਂਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਉਹਨੇ ਸੁਸਾਈਡ ਕੀਤਾ, ਉਹਨਾਂ ਮੈਡੀਕਲ ਤੋਂ ਉਹ ਕਲੀਅਰ ਕਰਤੀ, ਪਰ ਉਹਨਾਂ ਕੋਲ ਇਹ ਵੀਡੀਓ ਹੈ ਨਹੀਂ ਸੀਗੀਆਂ ਪਹਿਲਾਂ। ਨਾਓ ਵੀ ਆਰ ਵਰਕਿੰਗ ਔਨ ਇਟ, ਜਸਟ ਟੇਕ ਇਟ ਈਜ਼ੀ। ਨਹੀਂ ਇੱਕ ਗੱਲ ਜਿਹੜੀ ਪਹਿਲਾਂ ਤੁਸੀਂ ਆਖੀ ਸੀਗੀ ਕਿ ਮੈਂਟਲ ਹੈਲਥ ਨਹੀਂ ਹੈਗੀ ਕੁੜੀਆਂ ਦੀ, ਮੈਂਟਲ ਵਾਲੀ ਗੱਲ ਕਰਿਆ ਹੀ ਨਾ ਕਰੋ। ਮੈਂਟਲ ਵਾਲੀ ਗੱਲ ਨਾ ਕਰੋ। ਸਹੀ ਗੱਲ। ਜਿਹੜੀ ਕੁੜੀ 8 ਸਾਲਾਂ ਤੋਂ ਜਿਹੜੀ ਭਲੀ ਮਾਨ ਰਿਹਾ ਉਹਦੇ ਨਾਲ ਹੀ ਮੈਂਟਲ ਕਹਿੰਦੇ ਆ। ਉਹਨੂੰ ਕੁੜੀ ਸੀਗੀ, ਬੰਦਾ ਨਹੀਂ ਸੀ। ਨਹੀਂ ਕੁੜੀ ਹੋ ਸਕਦੀ ਆ, ਬੰਦਾ ਵੀ ਹੋ ਸਕਦਾ, ਬੰਦਾ ਜਦੋਂ ਬੰਦਾ ਪੀਂਦਾ ਕੁੱਟਦਾ ਸ਼ਰਾਬ ਪੀਂਦਾ ਨਾ ਉਹ ਸਾਈਕੋਟਿਕ ਵੀ ਹੋ ਸਕਦਾ ਵਾ, ਉਹ ਸ਼ਰਾਬ ਦੇ ਨਾਲ ਕਈ ਕੁਝ ਹੋ ਸਕਦਾ ਉਹਦੇ ਨਾਲ। ਸੋ ਇਸ ਕਰਕੇ ਮੈਂਟਲ ਹੈਲਥ ਹੈਗੀ ਆ, ਹਰ ਇੱਕ ਥਾਂ ਤੇ ਉਹ ਇਨਵੋਲਵਡ ਹੈਗੀ ਆ। ਦੀਦੀ ਹੈਗੀ ਬਟ ਐਟ ਸਮ ਸਰਟਨ ਕੱਲੇ ਨੈਕਸਟ ਪ੍ਰੋਗਰਾਮ ਦਿਓ। ਡੀਏ ਦੇ ਆਫਿਸ ਦੇ ਮੂਹਰੇ ਇਕੱਠੇ ਇੱਕ ਹੋਰ ਗੱਲ ਹੈਗੀ, ਉਹ ਕਿਸੇ ਨਾ ਕਿਸੇ ਨਾਲ ਜ਼ਰੂਰ ਉਹਦੀ ਫਰੈਂਡਸ਼ਿਪ ਉਹ ਜਿਹਨੇ ਦੱਸਿਆ ਉਹ ਆਪਾਂ ਅੱਗੇ ਆਵੋ, ਭੈਣਾਂ ਵੀ ਜਿਹਨੂੰ ਮਾੜਾ ਮੋਟਾ ਪਤਾ ਕਹੋ, ਉਹਦੇ ਨਾਲ ਆਪਾਂ ਨੂੰ ਬਣਾ ਸਕਦੇ ਆ ਵੀ ਹਾਂ ਉਹਨੇ ਮੈਨੂੰ ਆਹ ਕਿਹਾ ਸੀ, ਮੈਨੂੰ ਆਹ ਕਿਹਾ ਸੀ, ਕਿਉਂਕਿ ਉਹ ਬਿਟਨੈਸ ਬਣ ਸਕਦੀ ਆ। ਉਹ ਮੇਰਾ ਵੀਰ ਬਿਟਨੈਸ ਕਿਸੇ ਨਾ ਕੋਈ ਨਾ, ਹਰੇ ਬੰਦਾ ਇੱਕ ਤਾਂ ਦੋਸਤ ਹੁੰਦਾ ਜ਼ਰੂਰ, ਜਿੱਦਾਂ ਮਰਜ਼ੀ ਨੂੰ ਸਾਰੀ ਗੱਲ ਪਤਾ ਉਹ ਜ਼ਰੂਰ ਬੋਲੇ, ਇਸ ਕਰਕੇ ਉਹਦਾ ਕੁਝ ਬਣ ਸਕਦਾ। It's pretty clear. It's pretty clear. Everything's in the video. You don't need no witnesses. ਇਹਨਾਂ ਦੀ ਡਿਟੈਕਟਿਵ ਟੀਮ ਜਿਹੜੀ ਆ ਆਈਡੀਆ ਤੁਸੀਂ ਫੇਰ ਬਿਟਨੈਸ ਦੇ ਚੱਕਰ 'ਚ ਕੁਝ ਨਹੀਂ ਬਣਨਾ, ਨਾ ਕੋਈ ਬਿਟਨੈਸ ਬਣੇ ਤੇ ਨਾ ਕੋਈ ਬਣੇ। ਪਰ ਜਦੋਂ ਡੀਏ ਜਿਹੜੀ ਆ ਮਲਿੰਡਾ ਕਹਿ ਰਿਹਾ ਸ਼ੀ ਵੈਰੀ ਗੁੱਡ ਵੈਰੀ ਗੁੱਡ। ਲੈਟਸ ਸ਼ੋ ਆਵਰ ਸਟਰੈਂਥ ਉਹਦੇ ਆਫਿਸ ਦੇ ਮੂਹਰੇ ਪਹਿਲਾਂ ਜੀ ਆਪਾਂ ਡਿਸਟ੍ਰਿਕਟ ਅਟਾਰਨੀ ਹੈ ਜਿਹੜਾ ਮਲਿੰਡਾ ਕੈਟਸ ਉਹਦੇ ਆਫਿਸ ਦੇ ਮੂਹਰੇ ਰੱਖਦੇ ਆ। ਸ਼ੀ ਇਜ਼ ਦਾ ਅਟਾਰਨੀ ਜਨਰਲ। ਆਪਾਂ ਹੋਰ ਪੋਲੀਟੀਸ਼ੀਅਨਸ ਨੂੰ ਵੀ ਆਪਾਂ ਜਾ ਕੇ ਜਿੰਨਾ ਵੀ ਆਪਦਾ ਕੱਟ ਦਿਖਾ ਸਕਦੇ ਆ। ਡਿਸਟ੍ਰਿਕਟ ਅਟਾਰਨੀ ਇਜ਼ ਦਾ ਲੀਗਲ ਅਥਾਰਟੀ ਜਿਹਨੇ ਇਹ ਸਾਰਾ ਕੁਝ ਕਰਨਾ। No, we have to step up. ਜਿਹਨਾਂ ਕੋਲ ਆ ਕੇ ਗੱਲ ਕਰ ਆਫਿਸ ਦੇ ਮੂਹਰੇ ਕਿਉਂਕਿ ਉਹ ਬਹੁਤ ਚੰਗੀ ਲੇਡੀ ਆ, ਸ਼ੀ ਵਰਕਿੰਗ ਵੈਰੀ ਹਾਰਡ। ਉਹਨੂੰ ਆਪਾਂ ਗੁਰਦੁਆਰੇ ਸੱਦ ਲਈ। ਨਹੀਂ ਗੁਰਦੁਆਰੇ ਨਹੀਂ, ਬਾਹਰ ਸੱਦੋਗੇ ਪਾਰਕ ਵਗੈਰਾ 'ਚ ਕਿਤੇ। ਗੁਰਦੁਆਰੇ ਨਹੀਂ, ਬਾਹਰ ਸੱਦੋ ਫੇ ਉਹ ਤਾਂ ਨਹੀਂ, ਗੁਰਦੁਆਰੇ ਦਾ ਫਿਰ ਸੰਗਤ ਉਹ ਗੱਲ ਜੀ ਨਹੀਂ ਬਣਦੀ, ਬਾਹਰ ਪਾਰਕ 'ਚ ਇਕੱਠੇ ਹੋ ਜਾਓ। ਪਰ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਬੱਚੀਆਂ ਹੈਗੀਆਂ ਕਿੱਥੇ ਆ? ਸਭ ਤੋਂ ਵੱਡੀ ਗੱਲ ਸੀ ਨਹੀਂ ਪਤਾ ਕੀ ਗੱਲ ਆ, ਮਿਲੂਗਾ ਜਸਟਿਸ, ਡੋਂਟ ਵਰੀ। ਸਵੇਰ ਦੇ ਇਸੇ ਕੰਮ 'ਚ ਹੀ ਲੱਗੀ ਪਰ ਉਹੀ ਗੱਲ ਹੈ ਇੱਥੇ ਬੜਕਾ ਮਾਰਨ ਦੀ ਲੋੜ ਨਹੀਂ, ਰੀਅਲ 'ਚ ਕੰਮ ਕਰਨ ਦੀ ਲੋੜ ਆ। ਨਹੀਂ ਜਿਹੜੇ ਬੰਦੇ ਨੇ ਕੰਮ ਚੱਕਿਆ ਉਹ ਉੱਤੇ ਆ, ਉਹ ਨਹੀਂ ਬੋਲਦੇ। ਇਹ ਬਾਣੀ ਗੱਲ ਕਰੀਏ ਨਾ, ਲੋਕੀ ਆਉਂਦੇ ਆ ਸੁਣਦੇ ਆ ਤੇ ਬਾਹਰ ਜਾ ਕੇ ਜੋ ਉਹਨੇ Justice! When do we want it? Now! What do we want? Justice! When do we want it? Now! Justice for! Mandeep Kaur! Justice for! Mandeep Kaur! Justice for! ਮਨਦੀਪ ਕੌਰ, Justice for! ਮਨਦੀਪ ਕੌਰ, Justice for! ਮਨਦੀਪ ਕੌਰ, Justice for! ਮਨਦੀਪ ਕੌਰ। What do we want? Justice! When do we want it? Now! What do we want? Justice! When do we want it? Now! What do we want? Justice! When do we want it? Now! What do we want? Justice! When do we want it? Now! What we want? Justice! When we want it? Now! Okay. What do we want? Justice! When we want it? Now! What do we want? Justice! When we want it? Now! Whom we want for? Mandeep Kaur! Justice for? ਮਨਦੀਪ ਕੌਰ, 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 Justice for? ਮਨਦੀਪ ਕੌਰ। ਬ੍ਰਦਰਸ ਐਂਡ ਸਿਸਟਰ ਸਾਰਿਆਂ ਨੂੰ ਬੇਨਤੀ ਹੈ, ਅੱਜ ਤੋਂ ਬਾਅਦ ਐਦਾਂ ਦੀ ਸ਼ੇਮਫੁਲ, ਐਦਾਂ ਦੀ ਦੁਖਦਾਈ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਲੱਗੇ ਤੁਹਾਡੇ ਕਿਸੇ ਵੀ ਨੇੜੇ ਤੇੜੇ, ਤੁਹਾਡਾ ਗੁਆਂਢੀ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਜਾਣਨ ਵਾਲਾ ਸੋਸ਼ਲ ਮੀਡੀਆ ਤੇ ਤੁਸੀਂ ਲੱਭ ਲਓ ਕਿ ਤਾਂ ਕੋਈ ਦੁਖੀ ਹੈਗਾ, ਕੋਈ ਪਰੇਸ਼ਾਨ ਹੈਗਾ,
ਸੋ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਆਲਵੇਜ਼। ਪਹਿਲਾਂ ਵੀ ਮੈਂ ਡੋਮੈਸਟਿਕ ਵਾਇਲੈਂਸ ਤੇ ਇੰਟਰਨੈਟ ਤੇ ਕੰਮ ਕਰਦੀ ਸੀ। ਮੇਰਾ ਕੁੱਟਿਆ ਗਿਆ ਗੁਰਦੁਆਰਾ ਸਾਹਿਬ ਉਹਦਾ ਇਹਨਾਂ ਲੋਕਾਂ ਦੇ ਵਿੱਚ ਸੋ ਸਾਡੀ ਜਿਹੜੀ ਸਾਹਮਣਾ ਘਰ ਸੀ ਜਿਹੜਾ ਹਨਾ ਬਾਹਰ ਕਿਸੇ ਨਾਲ ਆ ਘਰ ਸੀ ਹਾਂਜੀ ਉਹ ਇੱਕ ਸਾਹਮਣੇ ਮਰਿਓ ਨਾ। ਸੋ ਸਾਨੂੰ ਚਾਹੀਦਾ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਅਸੀਂ ਇੱਕ ਦੂਸਰੇ ਦੀ ਗੱਲ ਸੁਣੀਏ। ਅੱਜ ਇਹ ਜਿਹੜਾ ਹੋਇਆ ਹੈ ਕਿਉਂ ਹੋਇਆ ਆ, ਲੋਕ ਕੀ ਕਹਿਣਗੇ। ਅੱਜ ਮਨਦੀਪ ਕੌਰ ਭੈਣ ਆਪਣੀ ਜਾਨ ਗਵਾ ਬੈਠੀ, ਲੋਕ ਕੀ ਕਹਿਣਗੇ। ਗੱਲ ਘਰੋਂ ਬਾਹਰ ਨਹੀਂ ਕੱਢੀ ਦੀ, ਗੱਲ ਘਰ ਦੇ ਅੰਦਰ ਹੀ ਦੱਬ ਲਈ ਹੈ। ਇਹ ਸਾਡਾ ਇੰਡੀਆ ਦਾ ਸਲੋਗਨ ਆ ਕਿ ਗੱਲ ਜੇ ਲੜਾਈ ਹੋਵੇ ਤਾਂ ਦੱਸੀ ਦੀ ਨਹੀਂ ਹੈਗੀ। ਜੇ ਲੜਾਈ ਹੋਵੇ ਤਾਂ ਅਸੀਂ ਵੀ ਮਾਰ ਖਾਧੀ ਸੀ, ਤੁਸੀਂ ਵੀ ਖਾਓ। ਘਰ ਵਾਲੇ ਮਾਰਦੇ ਹੀ ਹੁੰਦੇ ਆ, ਕੋਈ ਚੱਕਰ ਨਹੀਂ। ਇਸ ਦੇ ਵਿੱਚ ਪਰ ਦੂਜੇ ਪਾਸੇ ਇਹ ਆ ਕਿ ਇਹ ਜਿਹੜਾ ਮਨਦੀਪ ਦਾ ਹਸਬੈਂਡ ਆ ਉਹਨੂੰ ਵੀ ਇਹਦੀ ਇੱਕ ਸੋਚ ਚਾਹੀਦੀ ਸੀ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਗਾਂ ਵੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਮਾਰ ਕਟਾਈ ਦਾ ਕੋਈ ਹੱਲ ਨਹੀਂਗਾ। ਤੁਹਾਨੂੰ ਇਹ ਵਿਚਾਰਨਾ ਚਾਹੀਦਾ ਕਿ ਮੈਂ ਆਪਣਾ ਪਰਿਵਾਰ ਚਲਾਉਣਾ ਵਾ ਤੇ ਕਿਹੜੇ ਤਰੀਕੇ ਨਾਲ ਸਹੀ ਚੱਲ ਸਕਦਾ। ਹੁਣ ਲਾਈਫ ਉਹਦੀ ਵੀ ਕੋਈ ਨਹੀਂਗੀ, ਮਨਦੀਪ ਦੇ ਹਸਬੈਂਡ ਦੀ ਵੀ ਕੋਈ ਲਾਈਫ ਨਹੀਂ। ਦੋ ਛੋਟੀਆਂ ਬੱਚੀਆਂ ਵਾ ਜਿਨ੍ਹਾਂ ਦਾ ਫਿਊਚਰ ਤਬਾਹ ਕਰਕੇ ਰੱਖਦਾ। ਪਰ ਇਹ ਗਲਤੀ ਮੈਂ ਸਮਝਦਾ ਕਿ ਟੋਟਲੀ ਜਿਹੜੀ ਆ ਮਨਦੀਪ ਦੇ ਹਸਬੈਂਡ ਦੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਵਾ ਤੁਹਾਡੇ ਮਾਧਿਅਮ ਦੇ ਕਿ ਇਸ ਸੋਚ ਤੋਂ ਥੋੜਾ ਜਿਹਾ ਉੱਪਰ ਇਹ ਜਿਹੜੀ ਸਾਡੀ ਸੋਚ ਆ ਕਿ ਅਸੀਂ ਮਾਰ ਕੇ ਕੁੱਟ ਕੇ ਜਿਹੜਾ ਵਾ ਕਿ ਇਹਨੂੰ ਅੰਡਰ ਪ੍ਰੈਸ਼ਰ ਰੱਖ ਕੇ ਸ਼ਾਇਦ ਅਸੀਂ ਆਪਣਾ ਘਰ ਜਿਹੜਾ ਸਖਾਰ ਕਰ ਸਕਦੇ ਉਹ ਗਲਤ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਜਿਹੜੀ ਕੰਟਰੀ ਖਰੀਦਦੇ ਉਹਦਾ ਦੀ ਸੋਚ ਵੀ ਲੈ ਕੇ ਆਓ। ਜੇ ਤੁਹਾਡੇ ਕਿਤੇ ਵੱਡਿਆਂ ਬਜ਼ੁਰਗਾਂ ਨੇ ਇਹ ਘਰਾਂ 'ਚ ਕੰਮ ਕੀਤੇ ਆ ਤੇ ਤੁਸੀਂ ਟੌਪ ਦੀ ਕੰਟਰੀ ਵਰਲਡ ਦੀ ਜਿੱਥੇ ਆ ਕੇ ਬੈਠੇ ਜੇ, ਇੱਥੇ ਕੋ ਆਪਣੀ ਚੰਗੀ ਸੋਚ ਵੀ ਅਪਣਾਓ। ਜੋ ਤੁਹਾਡਾ ਪਿਛੋਕੜ ਆ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹ ਕੁਝ ਇੱਥੇ ਕਰਨਾ ਜਾਂ ਇਸ ਪ੍ਰੈਸ਼ਰ ਦੇ ਥੱਲੇ ਰੱਖਿਆ ਜਾ ਸਕਦਾ। ਮੈਨੂੰ ਅਜੇ ਵੀ ਉਹਦਾ ਕੋਈ ਲੜਕੀ ਦੇਣ ਲਈ ਆ ਕਿ ਮੈਂ 8 ਸਾਲ ਹੋ ਗਏ ਸ਼ਬਦ ਚੱਲਦੀ ਮੈਂ ਹੋਰ ਨਹੀਂ ਸਹਿ ਸਕਦੀ, ਮੈਂ ਹੋਰ ਨਹੀਂ ਸਹਿ ਸਕਦੀ ਵੀ। ਮੈਂ ਉਹਦੇ ਸਰੀਰ ਤੇ ਦਾਗ ਵੀ ਦੇਖਿਆ ਕਿ ਕਿੱਦਾਂ ਬਰੂਸ ਹੋਏ ਆ, ਨੀਲੇ ਸਾਰੀ ਕੁੜੀ ਹੋਈ ਆ, ਵੇਖ ਕੇ ਘਰ ਨੂੰ ਮਾਰਿਆ ਵਾ।